ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਆਪਾਂ, ਕਿਉਂਕਿ ਬੁੱਧਵਾਰ ਆ ਤੇ ਅੱਜ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਜਿਹੜੀ ਜੁੜੀ ਹੈ ਗੱਲਬਾਤ ਉਹ ਕਰਾਂਗੇ। ਤੇ ਇਸ ਟਰੱਕਿੰਗ ਇੰਡਸਟਰੀ ਦੇ ਦਰਮਿਆਨ ਜਿਹੜੀਆਂ ਇਸ ਵੇਲੇ ਜੋ ਖਬਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਹੋਰ ਜਿਹੜੇ ਇਸ ਵੇਲੇ ਇੰਡਸਟਰੀ ਦੇ ਉੱਤੇ ਕਿਹੋ ਜਿਹੇ ਦਿਨ ਜਿਹੜੇ ਲੰਘ ਰਹੇ ਨੇ, ਕੰਮਕਾਜ ਕਿਵੇਂ ਦਾ ਤੁਸੀਂ ਵੀ ਦੱਸ ਦਿਓ, ਕਿਉਂਕਿ ਜ਼ਮੀਨ ਤੇ ਜਿਹੜਾ ਬੰਦਾ ਵਿਚਰ ਰਿਹਾ ਉਹ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਡੂੰਘਾਈ ਦੇ ਨਾਲ ਤੇ ਜ਼ਿਆਦਾ ਹੋਰ ਪਹਿਲੂਆਂ ਤੋਂ ਦੇਖਦਾ ਹੁੰਦਾ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸੇਦਾਰੀ ਲਓਗੇ ਤਾਂ ਤੁਹਾਡੀ ਰਾਏ, ਤੁਹਾਡਾ ਕੌਮੈਂਟ ਵੀ ਹੈ ਜਿਹੜਾ ਉਹ ਵੀ ਸਾਡੇ ਲਈ ਬੇਸ਼ਕੀਮਤੀ ਹੈ। ਸਟੂਡੀਓ ਦਾ ਨੰਬਰ 408 272 5200 ਹੈ। ਤੁਸੀਂ ਆਪਣੀ ਰਾਏ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਇਹਦੇ ਨਾਲ ਨਾਲ ਕੁਛ ਹੋਰ ਜਿਹੜੀਆਂ ਸਾਡੇ ਕੋਲੇ ਇਨਫੋਰਮੇਸ਼ਨਸ ਆਉਂਦੀਆਂ ਨੇ, ਜਿਹੜੀਆਂ ਸਾਡੇ ਪੰਜਾਬੀ ਰੇਡੀਓ ਯੂਐਸਏ ਤੱਕ ਜਿਹੜੇ ਲੋਕ ਗੱਲਾਂ ਬਾਤਾਂ ਸਾਂਝੀਆਂ ਕਰਦੇ ਨੇ, ਉਹਨਾਂ ਸਾਰੀਆਂ ਹੀ ਗੱਲਾਂ ਬਾਤਾਂ ਦੇ ਵਿੱਚੋਂ ਜਿਹੜੇ ਤੱਥ ਨੇ, ਜਿਹੜੀ ਚਰਚਾ ਅਕਸਰ ਹੋ ਰਹੀ ਹੈ, ਇਹਦੇ ਉੱਤੇ ਗੱਲਬਾਤ ਆਪਾਂ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਿਛਲੇ ਹਫ਼ਤੇ ਪੰਜਾਬੀ ਰੇਡੀਓ ਯੂਐਸਏ ਦੇ ਅਪਡੇਟ ਟਰੈਕਿੰਗ ਪ੍ਰੋਗਰਾਮ ਦੇ ਵਿੱਚ ਜਦੋਂ ਆਪਾਂ ਖਬਰਾਂ ਸਾਂਝੀਆਂ ਕਰ ਰਹੇ ਸੀਗੇ, ਉਸੇ ਦਰਮਿਆਨ ਵੀ ਇੱਕ ਦੋ ਪਹਿਲੂ ਸੀਗੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਣਦੀ ਹੈ। ਤਸਵੀਰਾਂ ਵਾਲਾ ਜਿਹੜੀਆਂ ਸਾਡੇ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਨੇ, ਉਹਨਾਂ ਉੱਤੇ ਵੀ ਇੱਕ ਚਰਚਾ ਹੋਈ ਸੀ, ਉਹਦੇ ਤੋਂ ਵੀ ਸ਼ੁਰੂਆਤ ਜਿਹੜੀ ਆਪਾਂ ਕਰ ਲਾਂਗੇ। ਸੋ ਸਾਰਾ ਕੁਛ ਖਬਰਾਂ, ਅਪਡੇਟਸ, ਚਰਚਾਵਾਂ ਸਾਰਾ ਕੁਛ ਨਾਲੋਂ ਨਾਲ ਚੱਲਣਗੀਆਂ। ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਅੱਜ ਦੇ ਦਿਨ ਵੈਸੇ ਟਰੱਕਿੰਗ ਤੇ, ਕਿਉਂਕਿ ਟਰੱਕਿੰਗ ਦੀ ਇੱਕ ਟਰੱਕ ਚਲਾਉਣਾ ਹੀ ਫੋਕਸ ਨਹੀਂ ਹੁੰਦਾ। ਹਾਂਜੀ, ਤੁਹਾਡੇ ਕੰਮ ਕਾਰ ਆ ਉਹਦੇ ਵਿੱਚ ਬਹੁਤ ਕੁਛ ਹੁੰਦਾ ਆ। ਤੇ ਜਦੋਂ ਆਪਾਂ ਗੱਲਾਂ ਬਾਤਾਂ ਕਰਦੇ, ਤੁਸੀਂ ਕਿਹਾ ਵੀ ਹੋਰ ਵੀ ਬਹੁਤ ਕੁਛ ਹੁੰਦਾ ਆ, ਵਾਕਿਆ ਹੀ ਬਹੁਤ ਕੁਛ ਹੁੰਦਾ ਆ। ਜੀ ਜੀ। ਤੇ ਜਦੋਂ ਆਪਾਂ ਟਰੱਕਿੰਗ ਦੀ ਗੱਲ ਕਰਦੇ ਹਾਂ ਤੇ ਸ਼ਾਇਦ ਕਈ ਵਾਰੀ ਨਾ ਇਹਨੂੰ ਐਂ ਸਮਝਿਆ ਜਾਂਦਾ ਵੀ ਇਹ ਤਾਂ ਐਂ ਜੋਬ ਆ, ਇਹਦਾ ਕੀ ਆ, ਜੀ ਜੀ, ਇਹਨੂੰ ਜਿਹੜਾ ਮਰਜ਼ੀ ਕਰ ਲਵੇ। ਉਹ ਤਾਂ ਜਦੋਂ ਸ਼ੁਰੂ ਕਰਨਾ ਹੁੰਦਾ ਨਾ ਉਦੋਂ ਪਤਾ ਲੱਗਦਾ ਆ। ਬਿਲਕੁਲ ਬਿਲਕੁਲ। ਤੇ ਜਦੋਂ ਤੁਸੀਂ ਐਡਾ ਵੱਡਾ ਸਾਰਾ ਟਰੱਕ ਚਲਾਉਂਦੇ ਤਾਂ ਸਾਡੇ ਵਰਗੇ ਕਾਰ ਚਲਾਉਂਦੇ ਡਰਦੇ ਹੁੰਦੇ ਆ। ਜੀ ਸਹੀ ਹੈ। ਹਾਂ, ਉਹ ਵੱਖਰੀ ਗੱਲ ਆ ਕਿ ਜਿਹੜੇ ਕਈ ਚਲਾਉਂਦੇ ਆ, ਕਈਆਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ, ਘਟਨਾਵਾਂ ਵੀ ਵਾਪਰ ਜਾਂਦੀਆਂ। ਪਰ ਜਿਹੜੀ ਆਪਾਂ ਗੱਲ ਕਰੀਏ ਜਿਹਨਾਂ ਦਾ ਆਪਣਾ ਟਰੱਕ ਆ, ਆਪਣੇ ਟਰੱਕ ਦੇ ਵਿੱਚ ਬੈਠਾ, ਉਹਦੀ ਮਾਲਕੀ ਆ ਨਾ ਜਿਹੜੀ, ਜੀ ਜੀ, ਉਹ ਇੱਕ ਵੱਖਰਾ ਹੀ ਨਸ਼ਾ ਹੁੰਦਾ ਆ। ਇਹ ਹੈਗੀ ਬਿਲਕੁਲ ਸਹੀ। ਹਾਂ, ਇਹ ਤੁਹਾਡੀ ਆਪਣੀ ਚੀਜ਼ ਆ। ਸਾਈਕਲ ਨਹੀਂ ਮਾਣ ਹੁੰਦਾ ਸੀਗਾ ਪੰਜਾਬ ਦੇ ਵਿੱਚ ਹੁੰਦੀ ਸੀ ਜੀ, ਕਿ ਮੇਰੇ ਕੋਲ ਸਾਈਕਲ ਆ ਕਿਸੇ ਜ਼ਮਾਨੇ ਦੇ ਵਿੱਚ। ਤੇ ਮੇਰੇ ਸਾਈਕਲ ਕੋਲ ਉਦੋਂ ਤਾਂ ਕੁਛ ਲਿਖਣ ਲਿਖਾਉਣ ਦਾ ਨਹੀਂ ਸੀ ਹੁੰਦਾ। ਆ ਐਟਲਸ ਦਾ ਆ ਕੋਈ ਆ ਉਹ ਬ੍ਰਾਂਡ ਹੀ ਲਿਖਿਆ ਹੁੰਦਾ ਸੀਗਾ ਨਾ। ਹਾਂਜੀ ਹਾਂਜੀ। ਤੇ ਚਲੋ ਬ੍ਰਾਂਡ ਤੇ ਇੱਥੇ ਵੀ ਹੈਗੇ ਆ। ਜੇ ਤੁਸੀਂ ਅੱਜ ਟਰੱਕਿੰਗ ਦੀ ਗੱਲ ਕਰੀਏ ਨਾ, ਟਰੱਕਾਂ ਦੇ ਵੀ ਬ੍ਰਾਂਡ ਹੈਗੇ ਆ। ਕਈਆਂ ਨੇ ਉਹਦੇ ਨੂੰ ਇੰਨੇ ਸ਼ਿੰਗਾਰੇ ਆ, ਇੰਨੇ ਸ਼ਿੰਗਾਰੇ ਆ, ਉੱਤੇ ਲੱਖ ਲੱਖ $1.5 ਲੱਖ ਲਾਇਆ ਆ। ਸੋ ਇਹ ਤੁਹਾਡੀਆਂ ਮਾਲਕੀਆਂ ਆ। ਸੋ ਮਾਲਕੀ ਦੇ ਵਿੱਚ ਕਈ ਵਾਰੀ ਆਪਾਂ ਇਹ ਵੀ ਗੱਲ ਕਰਦੇ ਹਾਂ, ਆਪਣੇ ਪ੍ਰੋਫੈਸ਼ਨ ਨੂੰ ਬਹੁਤ ਸਾਫ਼ ਸੁਥਰਾ ਰੱਖ ਲਓ, ਬਹੁਤ ਵਧੀਆ ਰੱਖੋ ਆਪਣੇ ਪ੍ਰੋਫੈਸ਼ਨ ਨੂੰ। ਕਿਉਂਕਿ ਕਈ ਵਾਰੀ ਇਹ ਹੁੰਦਾ ਵੀ ਮੈਂ ਹੁਣ ਜੇ ਕੰਮ ਕਰਦੀ ਆ ਨਾ, ਮੈਂ ਕਹਿੰਦੀ ਮੇਰੇ ਨਾਲ ਥੋੜ੍ਹੀ ਬਦਲ ਜਾਣਾ ਸਾਰਾ ਕੁਛ। ਨਹੀਂ, ਇੱਕ ਇੱਕ ਦੇ ਨਾਲ ਸਭ ਕੁਛ ਬਦਲ ਜਾਂਦਾ ਆ। ਸੋ ਪਿੱਛੇ ਜਿਹੇ ਇੱਕ ਗੱਲ ਹੋਈ ਸੀ, ਕਈ ਵਾਰ ਆਪਾਂ ਜਾਂਦੇ ਨਾ, ਆਪਾਂ ਦੇਖਦੇ ਹਾਂ ਟਰੱਕਾਂ ਨੂੰ, ਉਹਦੇ ਤੇ ਕੁਛ ਲਿਖਿਆ ਹੁੰਦਾ। ਕਈ ਵਾਰੀ ਕਈ ਪਿਕਚਰਾਂ ਬਣਾਈਆਂ ਹੁੰਦੀਆਂ ਜੀ। ਕਈ ਵਾਰੀ ਇੰਡੀਆ ਦੇ ਵਿੱਚ ਜਿਹੜੇ ਲੋਕ ਪੋਲੀਟੀਕਲ ਪਾਰਟੀਆਂ ਦੇ ਨਾਲ ਸੰਬੰਧਿਤ ਹੁੰਦੇ ਆ ਜਾਂ ਉਹਨਾਂ ਦਾ ਕੋਈ ਲੈਣ ਦੇਣ ਹੁੰਦਾ ਆ, ਉਹਨਾਂ ਨੇ ਆਪਣੇ ਜਿਹੜੇ ਮਨਪਸੰਦ ਲੀਡਰ ਹੁੰਦੇ ਆ ਉਹਨਾਂ ਤੇ ਲਿਖਿਆ ਹੁੰਦਾ ਆ। ਕਿਸੇ ਨੇ ਬੀਜੇਪੀ ਦਾ ਲਿਖਿਆ, ਕਿਸੇ ਨੇ ਕਾਂਗਰਸ ਦਾ ਲਿਖਿਆ, ਕਿਸੇ ਨੇ ਚਟਾਲਿਆਂ ਦਾ, ਜਿੰਨੇ ਕੁ ਮੈਂ ਦੇਖੇ। ਹਾਂਜੀ, ਜਿੰਨੇ ਕੁ ਮੈਂ ਦੇਖੇ ਆ। ਤੇ ਕਈਆਂ ਨੇ ਅੱਗੇ ਆਮ ਆਦਮੀ ਪਾਰਟੀ ਦੀਆਂ ਪਿਕਚਰਾਂ ਜਾਂ ਉਹ ਲਿਖਾਇਆ ਹੁੰਦਾ ਸੀ, ਆਮ ਆਦਮੀ ਪਾਰਟੀ ਆ। ਤੇ ਬਹੁਤ ਸਾਰਿਆਂ ਨੇ ਸੰਤਾਂ ਦੀ ਪਿਕਚਰ ਲਾਈ ਹੁੰਦੀ ਆ ਜੀ ਜੀ ਆਪਣੇ ਟਰੱਕ ਤੇ ਜੀ। ਤੇ ਬਹੁਤ ਸਾਰਿਆਂ ਨੇ ਬਾਬਾ ਦੀਪ ਸਿੰਘ ਦੀ ਲਾਈ ਆ, ਕਿਸੇ ਨੇ ਕਿਸੇ ਦੀ ਲਾਈ ਆ, ਕੋਈ ਕਿਸੇ ਸੰਤਾਂ ਨੂੰ ਮੰਨਦਾ ਆ, ਸਾਰਿਆਂ ਨੇ ਲਾਈ। ਜੇ ਇਹ ਮਾਲਕੀ ਆ ਤਾਂ ਹੀ ਲਾ ਸਕਦੇ ਆ, ਤਾਂ ਹੀ ਲਾ ਸਕਦੇ। ਬਿਲਕੁਲ ਸਹੀ। ਹਾਂ, ਨਹੀਂ ਜੇ ਮੈਨੂੰ ਕਹੋ ਮੈਂ ਕਿਸੇ ਦੀ ਕਾਰ ਦੇ ਉੱਤੇ ਸਟਿੱਕਰ ਲਾ ਦਾਂ ਜਿਹੜੀ ਮੇਰੀ ਨੀ ਗੀ, ਉਹ ਮੈਨੂੰ ਸਟਿੱਕਰ ਨਹੀਂ ਲਾਉਣ ਦਊਗਾ ਜੀ, ਕਿਉਂਕਿ ਮੈਂ ਮਾਲਕ ਹੀ ਨਹੀਂ ਉਹਦੀ। ਹਾਂ, ਜਾਂ ਮੈਂ ਉਹ ਕੋਈ ਕਾਰ ਗੱਡੀ ਲੀਜ਼ ਤੇ ਲਈ ਹੋਈ ਆ, ਜਾਂ ਮੈਂ 2-4 ਗੇੜੇ ਲਾਉਣ ਲਈ ਲਾਈ ਹੋਈ ਆ, ਤਾਂ ਮੈਨੂੰ ਲੱਗਦਾ ਨੀ ਗਾ ਕਿ ਮੈਂ ਉਹਦੇ ਤੇ ਇਹ ਬਹੁਤਾ ਕੁਛ ਲਿਖ ਸਕੂੰ। ਸੋ ਉਹਦੇ ਤੇ ਉਹ ਮੇਰੇ ਖਿਆਲ ਕਈਆਂ ਨੂੰ ਹੁੰਦਾ ਹੈ ਕੁਐਸਚਨ ਵੀ ਕਿਉਂ ਲਾਇਆ। ਉਹ ਵੱਖਰੀ ਗੱਲ ਆ ਵੀ ਜੇ ਵਿੱਚ ਬੈਠਾ ਬੰਦਾ, ਜੇ ਵਿੱਚ ਮੇਰੇ ਵਰਗਾ ਬੈਠਾ ਆ ਤੇ ਫਿਰ ਵਿੱਚ ਜੇ ਮੈਂ ਹੁੱਕਾ ਰੱਖਿਆ, ਸਿਗਰਟ ਰੱਖੀ ਆ, ਜਾਂ ਬੋਤਲ ਫੜ ਕੇ ਪੀਂਦੇ ਆ, ਮੇਰੀ
ਫੋਟੋ ਮੈਂ ਹੋਰ ਕੋਈ ਲਾਈ ਆ, ਉਹ ਤਾਂ ਕੁਐਸਚਨ ਹੈਗਾ ਵੀ ਏਦਾਂ ਕਰਨੀ ਨਹੀਂ ਚਾਹੀਦੀ ਉਹ ਤਾਂ ਸਾਨੂੰ। ਇਤਰਾਜ਼ਯੋਗ ਹੋ ਸਕਦਾ ਉਹ ਤੇ ਇਤਰਾਜ਼ਯੋਗ ਹੋ ਹੋ ਸਕਦਾ ਸਕਦਾ ਆ। ਜੀ, ਬਿਲਕੁਲ ਸਹੀ ਪਰ ਜੀ। ਆਪਣੇ ਜਦੋਂ ਇਹ ਦੇਖਦੇ ਆ ਨਾ, ਕਈਆਂ ਨੇ ਲਾਈਨਾਂ ਬੜੀਆਂ ਵਧੀਆ ਲਿਖੀਆਂ ਹੁੰਦੀਆਂ, ਹੂੰ। ਕਈਆਂ ਨੇ ਫਿਰ ਉਹ ਵੀ ਲਿਖੀਆਂ ਹੁੰਦੀਆਂ ਜਿਹੜੀਆਂ ਦੂਜਿਆਂ ਨੂੰ ਚੁੱਭਦੀਆਂ ਆ, ਕੁੰਡੀ ਜੀ। ਲਾਉਣ ਵਾਲੀਆਂ। ਹਾਂਜੀ, ਹਾਂਜੀ, ਬਿਲਕੁਲ ਲਿਖੀਆਂ ਹੁੰਦੀਆਂ। ਹਾਂ, ਉਹ ਵੀ ਹੂੰ, ਲਿਖੀਆਂ ਹੁੰਦੀਆਂ। ਜੀ, ਕਈਆਂ ਨੇ ਵੀ ਅਸੀਂ ਬਹੁਤ ਤੰਗ ਹੋ ਕੇ ਚਲਾਉਂਦੇ ਆ, ਫਿਰ ਵੀ ਖੁਸ਼ ਆ ਅਸੀਂ। ਜੀ, ਜੀ। ਇਦਾਂ ਦੀਆਂ ਚੀਜ਼ਾਂ ਲਿਖੀਆਂ ਹੁੰਦੀਆਂ। ਹੂੰ, ਸੋ ਉਹ ਚੀਜ਼ਾਂ ਹੈ ਨਾ ਜਿਹੜੀਆਂ, ਉਹ ਗੁੱਸਾ ਨਾ ਕਰਿਆ ਕਰੋ। ਬਸ ਆਪਾਂ ਉਦਾਂ ਦੇ ਬਣਨਾ ਆ ਜਿੱਦਾਂ ਆਪਾਂ ਸ਼ੋਅ ਕਰਦੇ ਜੀ। ਆ। ਹਾਂ, ਜਿੱਦਾਂ ਆਪਾਂ ਸ਼ੋਅ ਕਰ ਲੈਂਦੇ ਆ ਨਾ। ਹੂੰ, ਤੇ ਕਈਆਂ ਨੇ ਤਾਂ 5-5 ਲਾਈਨਾਂ ਲਿਖੀਆਂ। ਹਾਂ, ਜੀ, ਕਈਆਂ ਦੇ ਤੇ ਇਹ ਵੀ ਆ, ਅਸੀਂ ਸੋਚਦੇ ਕੀ ਆ। ਜੀ। ਕੱਟੀ ਵਿੱਚ ਬਹਿ ਕੇ ਪਹਿਲਾਂ ਦੋਵੇਂ ਹੱਥ ਜੋੜਦੇ, ਸੁੱਖੀ ਸੰਦੀ ਲੱਗ ਜਾਵੇ, ਗੇੜਾ ਸੁੱਖ ਲੋੜਦੇ। ਸਹੀ ਗੱਲ ਏਦਾਂ ਦੀਆਂ ਚੀਜ਼ਾਂ ਬਹੁਤ ਲਿਖੀਆਂ ਬਹੁਤ ਹੁੰਦੀਆਂ। ਲਿਖੀਆਂ ਹੁੰਦੀਆਂ, ਬਿਲਕੁਲ। ਸ਼ਬਦ ਹੀ ਹਾਂ, ਜਿਹੜਾ ਅਖੀਰ ਦੇ ਉੱਤੇ ਸ਼ਬਦ ਜਿਹੜੇ ਜੁੜਦੇ ਆ ਨਾ, ਉਹ ਤੁਹਾਨੂੰ ਪੜ੍ਹਨ ਦੇ ਵਿੱਚ ਵੀ ਵਧੀਆ ਲੱਗਦੇ ਆ। ਹਾਂ। ਜੀ, ਤੇ ਬਿਲਕੁਲ। ਬਹੁਤ ਸੋਹਣਾ ਲੱਗਦਾ। ਸੋ ਹੂੰ, ਗੁੱਸਾ ਨਾ ਕਰਿਆ ਕਰੋ, ਇਹਨੇ ਕੀ ਕੀਤਾ ਹੈ, ਕੀ ਕੀਤਾ। ਪਰ ਆਪਾਂ ਕੋਸ਼ਿਸ਼ ਕਰਨੀ ਆ ਵੀ ਜੋ ਆਪਾਂ ਲਿਖਿਆ ਆ ਨਾ, ਜੀ। ਓਦਾਂ ਦੀ ਸਾਡੀ ਜਿਹੜੀ ਆ, ਸਾਡੀਆਂ ਹੈਬਿਟਸ ਆ, ਉਹ ਥੋੜੀਆਂ ਜਿਹੀਆਂ ਵਧੀਆ ਹੋਣ। ਕਿਉਂਕਿ ਇੱਕ-ਇੱਕ ਦੇ ਨਾਲ ਹੀ ਬਹੁਤਾ ਕੁਛ ਬਣਦਾ ਆ। ਬਿਲਕੁਲ, ਬਿਲਕੁਲ। ਗੱਲ ਕੀ ਹੈ, ਜਿਹੜੀ ਵੀ ਕੰਟਰੀ ਦੇ ਵਿੱਚ ਆਪਾਂ ਗਏ ਆ, ਜਿਹੜੀ ਵੀ ਕੰਟਰੀ ਦੇ ਆਪਾਂ ਵਸਿੰਦੇ ਆ, ਜਿੱਥੇ ਵੀ ਆਪਾਂ ਰਹਿੰਦੇ ਆ, ਹੂੰ, ਉਹ ਕੰਟਰੀ ਸਾਡੀ ਆ। ਜੀ। ਕਿਉਂਕਿ ਜਿਹੜੀ ਇੱਕ ਗੱਲ ਹੁੰਦੀ ਨਾ, ਆਪਾਂ ਬੇਵਤਨੇ ਆ, ਪਰ ਜਿਹੜੀ ਕੰਟਰੀ ਹੁੰਦੀ ਆ, ਉਹ ਆਪਣੀ ਆ, ਜਿੱਥੇ ਅਸੀਂ ਸਵਾਰ ਕੇ ਰਹਾਂਗੇ, ਸਾਰਾ ਕੁਛ ਵਧੀਆ ਹੂੰ, ਰਹਾਂਗੇ। ਉਹ ਸਾਡੀ ਕੰਟਰੀ ਆ, ਉਹਨੂੰ ਵਧੀਆ ਰੱਖਣਾ ਆ। ਕਿ ਜੇ ਤੁਸੀਂ ਇੰਨੀਆਂ ਸੋਹਣੀਆਂ ਚੀਜ਼ਾਂ ਬਣਾਈਆਂ ਆ, ਆਪਣੇ ਸੋਹਣੀਆਂ ਲਾਈਨਾਂ ਲਿਖੀਆਂ ਆ, ਵਧੀਆ ਉੱਤੇ ਪਿਕਚਰਾਂ ਲਾਈਆਂ ਆ, ਤੁਸੀਂ ਮਾਲਕ ਆ ਉਹਨਾਂ ਚੀਜ਼ਾਂ ਦੇ। ਤੇ ਫਿਰ ਆਪਣਾ ਜ਼ਰੂਰ ਜਦੋਂ ਕਿਤੇ ਲੋੜ ਚੱਕਦੇ ਨਾ, ਦੇਖ ਕੇ ਚੱਕਿਆ ਕਰੋ ਵੀ ਇਹਦੇ ਵਿੱਚ ਹੈ ਕੀ ਆ। ਜੀ, ਸਹੀ ਹੈ, ਬਿਲਕੁਲ ਹਾਂ, ਵੀ ਸਹੀ। ਕਿਸੇ ਤੇ ਆਪਾਂ ਨਹੀਂ ਲਾਉਣਾ ਵੀ ਹਾਂ, ਇਹਦੇ ਸਾਨੂੰ ਪਤਾ ਨਹੀਂ ਸੀਗਾ, ਇਹਦੇ ਵਿੱਚ ਹੈ ਕੀ ਆ। ਨਾਲੇ ਸੋ ਇੱਕ ਇਹ ਗੱਲ ਸਾਡੀ ਹੋਰ ਵੀ ਹੈ ਨਾ ਰਿਸਪੋਂਸੀਬਿਲਟੀ। ਇੱਥੇ, ਦੇਖੋ ਇਹ ਹੈ ਵੀ ਆਪਾਂ ਨੂੰ ਹੁਣ ਕਈ ਵਾਰੀ ਕਿਸੇ ਬੰਦੇ ਨੂੰ ਨਿੱਜੀ ਤੌਰ ਤੇ ਕਈ ਤਸਵੀਰਾਂ ਚੰਗੀਆਂ ਨਹੀਂ ਲੱਗਦੀਆਂ। ਹਾਂ, ਪਰ ਬਿਲਕੁਲ। ਹੁਣ ਇਹ ਆਪਾਂ ਜਿਵੇਂ ਚੱਲਦੇ ਹਾਂ, ਹੁਣ ਸਾਰਾ ਜ਼ਮਾਨਾ ਐਵੇਂ ਚੱਲੇ, ਇਹ ਵੀ ਤਾਂ ਪੋਸੀਬਲ ਨਹੀਂ ਨਾ, ਇਹ ਵੀ ਤਾਂ ਸੰਭਵ ਨਹੀਂ ਨਾ। ਹੂੰ, ਲੋਕਾਂ ਨੇ ਸਾਡੀ ਜਿਹੜਾ ਉਹ ਮਰਜ਼ੀ ਨਾਲ ਥੋੜ੍ਹਾ ਚੱਲਣਾ ਹੈ। ਕਿਸੇ ਬੰਦੇ ਦੀ ਧਾਰਮਿਕ ਅਕਾਦਤ ਹੁੰਦੀ ਹੈ। ਕੋਈ ਕਿਸੇ ਨੇ ਸ਼ੇਅਰ ਲਿਖਾਏ ਹੁੰਦੇ ਆ, ਫਿਰ ਉਹ ਉਹਨਾਂ ਲੋਕਾਂ ਦੇ ਉੱਤੇ ਤੰਜ਼ ਟਕੋਰਾਂ ਕਰਦਾ, ਜਿਹੜੇ ਬੰਦੇ ਉਹਨੂੰ ਬੁਰੇ ਵਕਤ ਛੇੜਦੇ ਸੀ, ਤਾਨੇ ਮਿਹਣੇ ਮਾਰਦੇ ਸੀ। ਹਾਂ, ਉਹੋ ਜਿਹੇ ਸ਼ੇਅਰ, ਕਈਆਂ ਨੇ ਮੋਟੀਵੇਸ਼ਨਲ ਚੀਜ਼ਾਂ ਲਿਖਾਈਆਂ ਹੁੰਦੀਆਂ। ਅੱਡੋ ਅੱਡ ਹਰੇਕ ਬੰਦੇ ਦਾ ਨਾ ਆਪਦਾ ਇੱਕ ਸੁਭਾਅ ਹੈ। ਹੁਣ ਮੰਨ ਸਹੀ। ਲਓ ਮਿਸਾਲ ਦੇ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਪੰਜਾਬ ਦੇ ਵਿੱਚ, ਆਪਣੇ ਦੇ ਵਿੱਚ, ਜਾਂ ਇੱਥੇ ਵੀ ਜੇ ਕਿਸੇ ਇਨਸਾਨ ਦੀਆਂ ਪਿਛਲੀ ਸਦੀ ਦੇ ਵਿੱਚ ਸਭ ਤੋਂ ਵੱਧ ਤਸਵੀਰਾਂ ਲੱਗੀਆਂ, ਹੁਣ ਵੀ ਲੱਗ ਰਹੀਆਂ, ਤੇ ਉਹ ਸੰਤਾਂ ਤੋਂ ਬਿਨਾਂ ਕੋਈ ਤਸਵੀਰ ਹੋਊਗੀ। ਠੀਕ ਆ, ਪੋਲੀਟੀਕਲ ਲੋਕ ਨੇ, ਇਹ ਕੁਛ ਟਾਈਮ ਵਾਸਤੇ ਆਉਂਦੇ ਨੇ, ਲੋਕਾਂ ਨੂੰ ਚੰਗੇ ਲੱਗਦੇ ਨੇ, ਚਲੇ ਜਾਂਦੇ ਨੇ, ਆਉਂਦੇ ਨੇ, ਚਲੇ ਜਾਂਦੇ ਨੇ, ਬਥੇਰੇ ਆਏ, ਬਥੇਰੇ ਚਲੇ ਜਾਣਗੇ। ਇਸੇ ਤਰ੍ਹਾਂ ਦੀਪ ਸਿੱਧੂ ਦੀਆਂ ਤਸਵੀਰਾਂ ਬਹੁਤ ਜਿਹੜੇ ਨੌਜਵਾਨ ਨੇ ਉਹ ਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਆਈਡਲ ਲੱਗਦਾ। ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀਆਂ ਤੁਸੀਂ ਤਸਵੀਰਾਂ ਦੇਖ ਲਓ। ਸੋ ਇਹ ਕਰੇਜ਼ ਹੈ। ਹੁਣ ਇਹ ਜੇ ਆਪਾਂ ਕਹੀਏ ਯਾਰ ਹਰਿਆਣੇ ਵਾਲਾ ਬੰਦੇ ਤਾਂ ਲਾ ਨਹੀਂ ਰਿਹਾ, ਹੁਣ ਉਹਦੇ ਆਪਣੇ ਕੋਈ ਆਈਡਲ ਹੋਣਗੇ, ਜੇ ਉਹਦਾ ਆਪਣਾ ਉਹਨੇ ਕੋਈ ਚਟਾਲਿਆਂ ਦੀ ਲਾਈਆਂ, ਉਹਨੇ ਉਹਨੇ ਜਿਹੜੇ ਵੀ ਹਾਂ, ਧਰਮ ਨੂੰ ਉਹਦਾ ਮੰਨਦੇ ਆ, ਜਿੱਧਰ ਮੈਂ ਝੁਕਾਅ ਖੁਦ ਉਹਨੇ ਉੱਧਰ ਦੀਆਂ ਲਾਈਆਂ, ਹਨਾ। ਪਰ ਹੁਣ ਨਾ ਤਾਂ ਉਹ ਆਪਣੇ ਤੇ ਕੋਈ ਇਤਰਾਜ਼ ਕਰ ਸਕਦਾ, ਦੂਜੇ ਮੰਨ ਲਓ ਭਾਰਤ ਦੇ ਕਿਸੇ ਹਿੱਸੇ ਤੋਂ ਆਇਆ ਵੀ ਹਾਂ ਭਾਈ ਤੂੰ ਫਲਾਂ ਬੰਦੇ ਦੀ ਤਸਵੀਰ ਲਾਈ ਹੈ, ਤੇ ਨਾ ਹੀ ਆਪਾਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਦੇਸ਼ ਆਜ਼ਾਦ ਹੈ, ਤੇ ਇੱਥੇ ਆਜ਼ਾਦੀ ਦਾ ਨਿੱਘ ਹਰੇਕ ਮਾਣ ਸਕਦਾ ਹੈ। ਜਿਹਦੀ ਕਿਸੇ ਚੀਜ਼ ਦੀ ਮਾਲਕੀ ਹੈ, ਉਹ ਭਾਵੇਂ ਜੋ ਆਪਦੇ ਮਰਜ਼ੀ ਲਿਖਵਾਵੇ, ਮਨ ਭਾਉਂਦਾ ਖਾਵੇ ਤੇ ਮਨ ਭਾਉਂਦਾ ਹੰਡਾਵੇ। ਸੋ ਇੱਥੇ ਇਹ ਸਿਸਟਮ ਹੈ। ਪਰ ਫਿਰ ਵੀ ਚਲੋ, ਇਹ ਆਪਾਂ ਇਸ ਗੱਲ ਨੂੰ ਲੈ ਕੇ ਵੀ ਕਹਿੰਦੇ ਹਾਂ ਕਿ ਠੀਕ ਹੈ, ਜੇ ਤੁਸੀਂ ਕਿਸੇ ਖਾਸ ਆਈਡੀਓਲੋਜੀ ਨੂੰ ਅਪਣਾਏ ਹੋਏ ਆ, ਤੁਹਾਡਾ ਕਿਸੇ ਖਾਸ ਵਿਚਾਰਧਾਰਾ ਵੱਲ ਝੁਕਾਅ ਵਾ, ਤੇ ਉਸ ਵਿਚਾਰਧਾਰਾ ਦੇ ਆਦਰਸ਼ ਵੀ ਯਾਦ ਰੱਖੋ। ਉਸ ਬੇਝਿਜਕ। ਵਿਚਾਰਧਾਰਾ, ਹਾਂਜੀ, ਉਸ ਵਿਚਾਰਧਾਰਾ ਨੂੰ ਜੇ ਤੁਸੀਂ ਅਪਣਾਏ ਹੋਏ ਆ, ਤੇ ਉਹਨੂੰ ਅਮਲੀ ਰੂਪ ਜ਼ਰੂਰ ਦਿਓ। ਤੁਸੀਂ ਭਾਵੇਂ ਕਿਸੇ ਨੂੰ ਵੀ ਅਪਣਾਇਆ, ਚਾਹੇ ਉਹ ਹਿੰਦੂ ਦੀ ਵਿਚਾਰਧਾਰਾ, ਕੋਈ ਚਾਹੇ ਉਹ ਵੀ ਆ। ਸਿੱਖ ਦੀ, ਕੋਈ ਵੀ ਹੈ, ਤਾਂ ਉਹ ਇੰਨਾ ਜ਼ਰੂਰ ਯਾਦ ਰੱਖੋ ਕਿ ਇਹ ਜਦੋਂ ਮੈਂ ਜ਼ਮਾਨੇ 'ਚ ਜਾਊਂਗਾ, ਜਦੋਂ ਮੈਂ ਲੋਕਾਂ 'ਚ ਜਾਊਂਗਾ, ਤਾਂ ਮੈਨੂੰ ਇਸ ਚੀਜ਼ ਕਰਕੇ ਪਛਾਣਿਆ ਜਾਣਾ ਹੈ, ਤੇ ਜੇ ਮੈਂ ਗਲਤ ਕੰਮ ਕਰੂੰਗਾ ਨਾ, ਤੇ ਉਹ ਲੋਕਾਂ ਨੇ ਉੱਥੇ ਨੋਟ ਕਰ ਲੈਣਾ ਕਿ ਯਾਰ ਫਲਾਂ ਬੰਦਾ ਸੀਗਾ। ਸੋ ਬਿਲਕੁਲ। ਆਪਾਂ ਆਪਦੇ ਭਾਈਚਾਰਿਆਂ ਦੇ ਇੱਕ ਤਰੀਕੇ ਨਾਲ ਰਿਪਰੈਜ਼ੈਂਟੇਟਿਵ ਹੀ ਆ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ। ਸਭ ਤੋਂ ਵੱਧ ਤੁਸੀਂ ਆਪਣੇ ਜਿਹੜੀ ਵੀ ਕਮਿਊਨਿਟੀ ਦੇ ਆ ਨਾ, ਜੀ, ਅੱਗੇ ਪਹਿਲਾਂ ਟੈਕਸੀ ਵਾਲੇ ਨੂੰ ਕਹਿੰਦੇ ਸੀਗੇ, ਜੀ, ਹੁਣ ਜੀ। ਤੁਸੀਂ ਰਿਪਰੈਜ਼ੈਂਟੇਟਿਵ ਆ। ਹਾਂਜੀ, ਹਾਂਜੀ, ਬਿਲਕੁਲ। ਜੇ ਤੁਸੀਂ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਹੂੰ, ਤੁਸੀਂ ਜਿਹੜੇ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਕਰਦੇ,
ਤੁਸੀਂ ਆਇਡੈਂਟਿਟੀ ਉਹ ਆਇਡੈਂਟਿਟੀ ਲਈ ਚੱਕੀ ਫਿਰਦੇ ਆ। ਜੀ ਜੀ ਸੋ ਉਸ ਆਇਡੈਂਟਿਟੀ ਨੂੰ ਸਾਂਭ ਕੇ ਰੱਖਣਾ ਤੁਹਾਡਾ ਆਪਣਾ ਫਰਜ਼ ਹੈ। ਜੀ ਤੇ ਚਲੋ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਹ ਵੀ ਕਰਾਂਗੇ ਕਿ ਜਦੋਂ ਕੰਮ ਸਲੋ ਹੋ ਜਾਂਦੇ ਆ ਤੇ ਸਾਨੂੰ ਕੁਝ ਕਰ ਲੈਣਾ ਚਾਹੀਦਾ। ਜਿਹੜੇ ਮਾੜਾ ਮੋਟਾ ਪੜ੍ਹ ਲੈਂਦੇ ਆ ਉਹਦੀ ਵੀ ਗੱਲ ਕਰਾਂਗੇ। ਸਾਡੇ ਨਾਲ ਜੁੜੇ ਹੋਏ ਨੇ ਸੰਦੀਪ ਸਿੰਘ ਜੀ। ਸੰਦੀਪ ਸਿੰਘ ਜੀ, ਸੰਚਾਲਕ ਹਾਂਜੀ, ਸੰਚਾਲਕਾਂ ਸਰੋਤਿਆਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਇਹ ਗੱਲਾਂ ਚੱਲ ਰਹੀਆਂ, ਮੈਂ ਵੀ ਸੁਣ ਰਿਹਾ ਸੀਗਾ ਤੇ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਬਹੁਤ ਵਾਰ ਆਪਾਂ ਬੜੇ ਸਾਲਾਂ ਤੋਂ ਇਹ ਕਹਿ ਰਹੇ ਹਾਂ ਕਿ ਜਿਹੜੇ ਅਸੀਂ ਮਿਨੋਰਟੀ ਵਿੱਚ ਹੁੰਦੇ ਆ ਹਰੇਕ ਕੰਟਰੀ ਵਿੱਚ ਜਾਂ ਹੈਗੇ ਵੀ ਆ, ਤੇ ਪਰ ਅਸੀਂ ਸਭ ਤੋਂ ਜ਼ਿਆਦਾ ਵਿਜ਼ੀਬਲ ਆ। ਸਾਨੂੰ ਜਿਹੜੀ ਸਾਡੀ ਇੱਕ ਪਹਿਚਾਣ ਆ, ਤੇ ਉਹਨਾਂ ਨੇ ਇਹ ਨਹੀਂ ਮਾੜੀ ਗੱਲ ਨਹੀਂ ਆ, ਕਿਉਂਕਿ ਇੱਥੇ ਜੇ ਤੁਸੀਂ ਦੇਖ ਲਓ ਦੂਜੇ ਜਿਹੜੇ ਵੈਸਟਰਨ ਵੀ ਸਾਰਾ ਨਹੀਂ ਕਹੂੰਗਾ ਮੈਂ, ਕਿ ਜਿਹੜਾ ਵੀ ਹੋਰ ਵੀ ਕਿਸੇ ਵੀ ਕਿੱਤੇ ਵਿੱਚ ਆ ਜਾਂ ਹੋਰ ਕੋਈ ਆਪਣੀ ਕਿਸੇ ਧਰਮ ਨੂੰ ਕਲਚਰ ਵਿੱਚੋਂ ਆ, ਉਹਨਾਂ ਦੀ ਦੇਖੋ ਕਿੰਨੀ ਕੋਸ਼ਿਸ਼ ਹੁੰਦੀ ਹੈ ਕਿ ਉਹ ਅਲੱਗ ਦੇਖਣ। ਕੋਈ ਵੀ ਆਪਣੇ ਟੈਟੂ ਬਣਾਉਂਦਾ ਵਾ, ਕੋਈ ਮੋਹਾਕ ਪਾਉਂਦਾ ਵਾ, ਕੋਈ ਕਿਹੋ ਜਿਹੇ ਕੱਪੜੇ ਪਾਉਂਦਾ, ਕੋਈ ਕੁਛ ਵਾਲਾਂ 'ਚ ਕੁਛ ਲਾਉਂਦਾ ਵਾ, ਮੂੰਹ ਤੇ ਕੁਛ ਲਾਉਂਦਾ। ਤੇ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਵਾ, ਤੇ ਕਈਆਂ ਦੇ ਮੂੰਹ ਹੀ ਇੰਨੇ ਬਿੰਨੇ ਹੁੰਦੇ ਆ। ਉਹਨਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਕਿ ਉਹ ਅਲੱਗ ਦੇਖਣ, ਉਹ ਕਰਾਊਡ ਵਿੱਚ ਸਟੈਂਡ ਆਊਟ ਹੋਣ। ਉਹਨਾਂ ਦੀਆਂ ਇੰਨੀਆਂ ਕੋਸ਼ਿਸ਼ਾਂ ਬਜਾਏ ਵੀ ਉਹ ਫਿਰ ਵੀ ਨਹੀਂ ਹੋ ਪਾਉਂਦੇ ਕਈ ਵਾਰ। ਪਰ ਸਾਡੀ ਤੇ ਮਿਹਰ ਹੀ ਇੰਨੀ ਆ ਕਿ ਸਾਨੂੰ ਜਿਹੜਾ ਅਸੀਂ ਇੱਕ ਸਟੈਂਡ ਆਊਟ ਹੁੰਦੇ ਆ। ਪਰ ਉਹਦੇ ਨਾਲ ਗੱਲ ਇਹ ਆ ਕਿ ਉਹਦੇ ਨਾਲ ਜਿੱਦਾਂ ਤੁਸੀਂ ਕਿਹਾ ਕਿ ਜ਼ਿੰਮੇਵਾਰੀ ਸਾਡੀ ਓਨੀ ਹੀ ਜ਼ਿਆਦਾ ਵੱਧ ਜਾਂਦੀ ਆ, ਓਨੀ ਹੀ ਸਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਕਿ ਹੁਣ ਜਿਹੜਾ ਅਸੀਂ ਇੱਕ ਸਟੈਂਡ ਆਊਟ ਕੀਤਾ ਵਾ, ਹੁਣ ਜੋ ਅਸੀਂ ਕਰਾਂਗੇ ਉਹ ਸਾਰੀਆਂ ਅੱਖਾਂ ਸਾਡੇ ਤੇ ਹੋਣਗੀਆਂ। ਜਿੱਦਾਂ ਅਸੀਂ ਇਹ ਦੁਨੀਆ ਵਿੱਚ ਅਸੀਂ ਵਿਚਰਾਂਗੇ, ਉਹ ਸਾਰੀਆਂ ਅੱਖਾਂ ਸਾਡੇ ਤੇ ਹੋਣਗੀਆਂ। ਹੁਣ ਜਿੱਦਾਂ ਕੋਈ ਜੀ ਆਪਣੇ ਇੱਥੇ ਭਾਵੇਂ 100 ਜਣਾ ਖੜਾ ਹੋਵੇ, ਵਿੱਚ ਇੱਕ ਮਿਲਟਰੀ ਵਾਲਾ ਯੂਨੀਫਾਰਮ 'ਚ ਖੜਾ ਹੋਵੇ, ਦੂਰੋਂ ਦਿਖੂਗਾ। ਓਦਾਂ ਹੀ ਅਸੀਂ ਆਪਣੀ ਸਾਡੀ ਇੱਕ ਬਾਣਾ ਜਿਹੜਾ ਸਾਡਾ, ਉਹ ਓਦਾਂ ਹੀ ਇੱਕ ਵਿਲੱਖਣਾ ਵਾ। ਤੇ ਉਹ ਇਸੇ ਕਾਰਨ ਵੀ ਇਸੇ ਕਰਕੇ ਸੀਗਾ ਕਿ ਅਸੀਂ ਅਸੀਂ ਅਲੱਗ ਦਿਖੀਏ ਤੇ ਸਾਨੂੰ ਜੇ ਕਿਸੇ ਨੂੰ ਮਦਦ ਦੀ ਲੋੜ ਆ, ਉਹ ਸਾਡੇ ਕੋਲ ਪਹੁੰਚ ਸਕੇ। ਤੋ ਅਸੀਂ ਇੱਕ ਅਸੀਂ ਇੱਕ ਆਇਡੈਂਟੀਫਾਈ ਕਰ ਸਕੇ। ਪਰ ਹੁਣ ਉਹਨੂੰ ਅਸੀਂ ਜਿਹੜਾ ਸੰਭਾਲਣਾ ਵਾ, ਉਹ ਵੀ ਸਾਡੀ ਜ਼ਿੰਮੇਵਾਰੀ ਆ, ਹਰੇਕ ਜਾਣੇ ਦੀ ਜ਼ਿੰਮੇਵਾਰੀ ਆ। ਹਰੇਕ ਜਿਹੜਾ ਤੁਸੀਂ ਵੀ ਕਿਸੇ ਵੀ ਕਿੱਤੇ ਵਿੱਚ ਹੋ, ਸਪੈਸ਼ਲੀ ਜਿੱਦਾਂ ਤੁਸੀਂ ਇੱਥੇ ਪਹਿਲਾਂ ਕਿਹਾ ਕਿ ਜੇ ਟਰੱਕਿੰਗ ਵਿੱਚ ਆ, ਜੇ ਤੁਸੀਂ ਟੈਕਸੀ ਵਿੱਚ ਤੇ ਹੋਰ ਜਿਹੜੀਆਂ ਮਤਲਬ ਕਿ ਜਿੱਥੇ ਤੁਸੀਂ ਪੂਰਾ ਦੇਸ਼ ਹੀ ਘੁੰਮਦੇ ਹੋ, ਤੁਹਾਡੀ ਉਨੀ ਜ਼ਿਆਦਾ ਜ਼ਿੰਮੇਵਾਰੀ ਆ ਕਿ ਤੁਸੀਂ ਉੱਥੇ ਜੇ ਟਰੱਕ ਸਟਾਪ ਤੇ ਹੋ, ਜਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋ, ਜਾਂ ਤੁਸੀਂ ਦੂਜੇ ਜਿਹੜੇ ਹੈਗੇ ਨੇ ਉਸ ਕਿੱਤੇ ਵਿੱਚ ਕੰਮ ਕਰ ਰਹੇ ਨੇ, ਉਹਨਾਂ ਨਾਲ ਤੁਸੀਂ ਵਿਚਰਦੇ ਹੋ। ਤੁਸੀਂ ਕਿੱਦਾਂ ਵਿਚਰਦੇ ਹੋ, ਤੁਸੀਂ ਆਪਣੇ ਆਪ ਨੂੰ ਕਿੱਦਾਂ ਰਿਪਰੈਜ਼ੈਂਟ ਕਰਦੇ ਹੋ। ਇਹ ਨਹੀਂ ਕਿ ਅਸੀਂ ਜਿੱਥੇ ਕਿ ਅਸੀਂ ਸਾਈਨ ਲਵਾ ਲਈਏ ਕਿ ਲੋਕਾਂ ਨੇ ਕਈਆਂ ਨੇ ਫਿਰ ਸਾਡਾ ਹੁੰਦਾ ਕਿ ਅਸੀਂ ਇੱਕ ਦੂਜੇ ਦੀਆਂ ਫੋਟੋਆਂ ਖਿੱਚ ਕੇ ਪਾਉਣੀਆਂ, ਨਾ ਇਹਦੇ ਬਜਾਏ ਕਿ ਜਾ ਕੇ ਸਮਝਾਈਏ। ਅਸੀਂ ਸਾਡਾ ਇਹ ਵੀ ਆ ਕਿ ਅਸੀਂ ਜੇ ਜਾ ਕੇ ਕਿਸੇ ਨੂੰ ਸਮਝਾਈਏ ਕਿ ਭਾਈ ਆਹ ਜਿਹੜਾ ਤੂੰ ਕਰ ਰਿਹਾ, ਤੈਨੂੰ ਪਤਾ ਵਾ ਨਹੀਂ ਪਤਾ ਵਾ, ਪਰ ਇਹ ਤਾਂ ਨਹੀਂ ਕਰੀਦਾ। ਤੇ ਇਹ ਸਾਡੀ ਇੱਕ ਜਿਹੜਾ ਆਇਡੈਂਟਿਟੀ ਆ, ਉਹਦੇ ਖਿਲਾਫ ਚੱਲਦਾ ਵਾ। ਫਿਰ ਦੁਨੀਆ ਜਿਹੜੀ ਆ, ਉਹ ਸਾਨੂੰ ਉਸ ਨਜ਼ਰ ਨਾਲ ਦੇਖਦੀ ਹੈ। ਬਿਲਕੁਲ। ਹਾਂਜੀ, ਕਿਉਂਕਿ ਇੱਕ ਟਾਈਮ ਸੀਗਾ ਕਿ ਜਦੋਂ ਜੇ ਕੋਈ ਤੁਹਾਨੂੰ ਪੁੱਛਦਾ ਸੀਗਾ ਆਰ ਯੂ ਇੰਡੀਅਨ ਜਾਂ ਆਰ ਯੂ ਸਿੱਖ, ਤੇ ਫਿਰ ਉਹਨਾਂ ਦਾ ਫਾਲੋ ਅਪ ਕੁਐਸਚਨ ਹੁੰਦਾ ਸੀਗਾ ਕਿ ਆਰ ਯੂ ਇੰਜੀਨੀਅਰ, ਆਰ ਯੂ ਅ ਡਾਕਟਰ। ਇਹ ਸਾਡੀ ਆਇਡੈਂਟਿਟੀ ਸੀਗੀ। ਸੋ ਉਹ ਆਇਡੈਂਟਿਟੀ ਤੋਂ ਅਸੀਂ ਹੁਣ ਜਿਹੜੀ ਰਿਐਲਿਟੀ ਆ, ਕਿਉਂਕਿ ਗੱਲ ਉਹੀ ਆ ਕਿ ਸਿੱਧੀ ਗੱਲ ਕਰੀਏ ਤਾਂ ਗੁੱਸਾ ਵੀ ਲੱਗਦਾ ਕਰੀ ਸਾਨੂੰ। ਸਾਡੀ ਹੁਣ ਜਿਹੜੀ ਰਿਐਲਿਟੀ ਆ,
ਹੁਣ ਸਾਡੀ ਰਿਐਲਿਟੀ ਆ ਕਿ ਜੇ ਉਹ ਪੁੱਛਣਗੇ ਕਿ ਆਰ ਯੂ ਸਿਕ ਯੂ ਪੰਜਾਬੀ ਸੋ ਇਜ਼ ਦੈਟ so and so liquor store, is that yours? ਤੇ ਮੈਨੂੰ ਡਿਪੈਂਡ ਕਰਦਾ ਕਿਹੜੀ ਏਰੀਆ ਚੋਂ। ਮੋਸਟ ਟਾਈਮ ਹੋਊਗਾ ਤੁਹਾਡਾ ਲਿਕਰ ਸਟੋਰ ਆ ਜਾਂ ਤੁਹਾਡਾ ਤੁਸੀਂ ਟੈਕਸੀ ਚਲਾਉਂਦੇ ਜਾਂ ਟਰੱਕ ਚਲਾਉਂਦੇ ਹੋ। ਇਹ ਸਾਡੀ ਆਇਡੈਂਟੀਟੀ ਬਣ ਗਈ ਆ। ਸੋ ਇਹ ਸਾਡੀ ਆਇਡੈਂਟੀਟੀ ਬਣ ਗਈ ਆ। ਹੁਣ ਸਾਨੂੰ ਉਸ ਕਿੱਤਿਆਂ ਵਿੱਚ ਸਾਨੂੰ ਜਿਹੜਾ ਵਾ ਸਾਨੂੰ ਇਹ ਦਿਖਾਉਣਾ ਪੈਣਾ ਉਹ ਯੂ ਗਾਇਜ਼ ਉਹਦੇ ਫਾਲੋ ਅਪ ਉਹਦੀ ਲਾਈਨ ਹੋਣੀ ਚਾਹੀਦੀ ਆ। ਯੂ ਗਾਇਜ਼ own that liquor store, you guys drive that truck, you guys you guys are really safe, ਤੁਸੀਂ safe ਹੋ, ਤੁਸੀਂ responsible ਹੋ, ਤੁਸੀਂ ਬਹੁਤ professionally ਚਲਾਉਂਦੇ ਹੋ। ਸਾਨੂੰ ਉਹ ਜਿਹੜੀ ਇੱਕ ਹੋਰ ਲਾਈਨ ਜਿਹੜੀ ਆ ਉਹ ਐਡ ਕਰਵਾਉਣੀ ਪੈਣੀ ਆ। ਉਹ ਕਿੱਦਾਂ ਹੋਊਗੀ ਜੇ ਅਸੀਂ ਉਹੋ ਜਿਹੇ ਕੰਮ ਕਰਾਂਗੇ। ਸੋ ਇਹ ਠੀਕ ਆ। ਅਸੀਂ ਜੇ ਕੋਈ ਹੋਰ ਕਿਸੇ ਕਲਚਰ ਚ ਜੋ ਵੀ ਕਰਦਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਈ ਵੀ ਮੈਨੂੰ ਲੱਗਦਾ ਨਹੀਂ ਧਰਮ ਆ ਜਿਹੜਾ ਕਹਿੰਦਾ ਕਿ ਤੁਸੀਂ ਦੂਜਿਆਂ ਨੂੰ ਮਤਲਬ ਕਿ ਮਾੜਾ ਬੋਲੋ ਜਾਂ ਦੂਜਿਆਂ ਦੇ ਧਰਮ ਨੂੰ ਗਲਤ ਕਹੋ। ਧਰਮ ਨਹੀਂ ਕਹਿੰਦਾ। ਇਹ ਜਿਹੜੇ ਇਨਸਾਨ ਨੇ, ਜਿਹੜੇ ਇਨਸਾਨ ਉਹ ਧਰਮ ਦੀ ਆੜ ਵਿੱਚ ਜਿਹੜੇ ਬੋਲਦੇ ਨੇ ਉਹ ਜ਼ਰੂਰ ਕਹਿੰਦੇ ਨੇ। ਸੋ ਮੇਰੀ ਇਹੀ ਸੋਚ ਸੀਗੀ ਕਿ ਆਪਣਾ ਜਿਹੜਾ ਅਸੀਂ ਸਾਰੇ ਕਿੱਤਿਆਂ ਵਿੱਚ ਆ ਪਰ ਸਾਨੂੰ ਉਹ ਕਿੱਤਿਆਂ ਵਿੱਚੋਂ ਸਾਨੂੰ ਇਹ ਵੀ ਚਾਹੀਦਾ ਕਿ ਜਿਹੜੀ ਸਾਡੀ ਆਇਡੈਂਟੀਟੀ ਆ ਉਹ ਹਮੇਸ਼ਾ ਹੀ ਉਹਨੂੰ ਅਸੀਂ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਜਾਈਏ ਕਿਉਂਕਿ ਇਹ ਫਿਰ ਸਾਡਾ ਨੈਗੇਟਿਵ ਇਫੈਕਟ ਸਾਡੇ ਘਰ ਵੀ ਪੈਂਦਾ ਕਿਉਂਕਿ ਫਿਰ ਸਾਡੇ ਨਿਆਣੇ ਕਹਿੰਦੇ ਨੇ ਤੁਸੀਂ ਕਹਿੰਦੇ ਤਾਂ ਏਦਾਂ ਕਿ ਸਾਡੀ ਸਿੱਖ ਅਸੀਂ ਵਾਰੀਅਰ ਹੁੰਦੇ ਆ ਤਾਂ ਅਸੀਂ ਓਨੈਸਟ ਹੁੰਦੇ ਆ ਅਸੀਂ ਰਿਸਪੌਂਸਿਬਲ ਹੁੰਦੇ ਆ ਪਰ ਜਿਹੜਾ ਤੁਸੀਂ ਕਰਦੇ ਏਦਾਂ ਵਾ ਕੱਟ ਵਿੱਚੋਂ ਏਦਾਂ ਕੱਢ ਲਿਆ ਫਲਾਣੇ ਨੂੰ ਤੁਸੀਂ ਚੇਂਜ ਨਹੀਂ ਵਾਪਸ ਦਿੱਤੀ ਤੇ ਕਰਦੇ ਏਦਾਂ ਸੋ ਫਿਰ ਉਹ ਨੈਗੇਟਿਵ ਇਫੈਕਟ ਤੇ ਨਿਆਣਿਆਂ ਤੇ ਵੀ ਪੈਂਦਾ। ਸੁਣਦੇ ਰਹੋ ਜੀ। ਦੇਖਣ ਵਾਲੇ ਤੇ ਵੀ ਪੈਂਦਾ ਉਹਦਾ ਇਫੈਕਟ ਕਿਉਂਕਿ ਇਹਦੇ ਵਿੱਚ ਤਾਂ ਦੋ ਰਾਵਾਂ ਨਹੀਂ ਹੈਗੀਆਂ। ਵਾਰੀਅਰ ਕੌਮ ਹੈਗੇ ਆ ਤੇ ਚਲੋ ਜੇ ਕੌਮ ਤੋਂ ਵੀ ਨਿਕਲੀਏ ਇੱਕ ਟਰੱਕ ਡਰਾਈਵਰ ਦੀ ਜ਼ਿੰਦਗੀ ਦੀ ਗੱਲ ਕਰੀਏ ਨਾ ਉਹਦੇ ਵਿੱਚ ਵੀ ਏਦਾਂ ਨਹੀਂ ਹੁੰਦਾ ਹੈਗਾ ਪਰ ਆਪਾਂ ਇਹ ਲੱਗਦਾ ਹੁੰਦਾ ਵੀ ਕੋਈ ਨਹੀਂ ਦਿਖਦਾ ਸਾਨੂੰ ਅਸੀਂ ਜੋ ਮਰਜ਼ੀ ਕਰੀ ਜਾਈਏ ਜੀ। ਉਸ ਜੋ ਮਰਜ਼ੀ ਦੇ ਵਿੱਚ ਭਾਵੇਂ ਤੁਸੀਂ ਉਹ ਕੁਛ ਨਹੀਂ ਕਰ ਰਹੇ ਕਿਸੇ ਨੂੰ ਕੁਛ ਲੱਗ ਰਿਹਾ ਆ ਨਾ ਉਹ ਫਿਰ ਬਹੁਤ ਗਲਤ ਆ ਕਿ ਪਿੱਛੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਬਦਨਾਮ ਕਰ ਦਿੱਤਾ ਗਿਆ। ਸਾਨੂੰ ਆਮ ਵੀ ਕਾਲਸ ਆਉਂਦੀਆਂ ਆ ਕਈਆਂ ਨੂੰ ਵਿਆਹ ਵੇਲੇ ਪ੍ਰੋਬਲਮ ਹੁੰਦੀ ਆ ਕਿਸੇ ਨੂੰ ਰਿਸ਼ਤੇਦਾਰੀ 'ਚ ਪ੍ਰੋਬਲਮ ਹੁੰਦੀ ਆ ਉਹ ਮਾਲਕੀ ਆ ਬਿਜਨਸ ਜੇ ਤਾਂ ਕਿਸੇ ਦੇ ਕੋਲ ਹੋਰ ਤਰ੍ਹਾਂ ਦਾ ਬਿਜਨਸ ਕੋਈ ਕੰਪਨੀ ਆ ਤੇ ਬਹੁਤ ਹੋਰ ਅੱਖਾਂ ਨਾਲ ਦੇਖਿਆ ਜਾਂਦਾ ਉਹਨਾਂ ਨੂੰ ਜੀ। ਤੇ ਜੇ ਤੁਹਾਡੇ ਕੋਲ ਕੋਈ ਲਿਕਰ ਸਟੋਰ ਆ ਜਾਂ ਤੁਹਾਡੇ ਕੋਲ ਟਰੱਕ ਆ ਉਹਨੂੰ ਹੋਰ ਨਿਗਾਹ ਨਾਲ ਆਪਾਂ ਦੇਖਦੇ ਆ। ਇਹ ਨੀ ਸੋਚਦੇ ਵੀ ਬੰਦਾ ਕਿਸੇ ਚੀਜ਼ ਦਾ ਮਾਲਕ ਹੈ ਉਹਦੇ ਕੋਲ ਉਹਨੇ ਕਮਾ ਕੇ ਕੁਛ ਬਣਾਇਆ ਆ ਜੀ। ਹਾਂ ਘੱਟੋ ਘੱਟ ਰੋਜੀ ਰੋਟੀ ਦਾ ਸਾਧਨ ਤਾਂ ਬਣਾਈ ਬੈਠਾ ਰੋਜੀ ਰੋਟੀ ਦਾ ਸਾਧਨ ਬਣਿਆ ਆ ਜੀ। ਤੇ ਨਾਲੇ ਆਪਣੇ ਜਿਹੜੇ ਤੁਹਾਡੇ ਸਾਧਨ ਬਣਾਏ ਹੋਏ ਆ ਨਾ ਉਸ ਤੋਂ ਥੋੜਾ ਜਿਹਾ ਹਟ ਕੇ ਸੋਚਣ ਦੀ ਵੀ ਲੋੜ ਆ। ਜ਼ਰੂਰੀ ਨਹੀਂ ਹੁੰਦਾ ਕਿ ਉੱਥੇ ਉਹ ਚੀਜ਼ ਸਾਨੂੰ ਸਦਾ ਹੀ ਮਿਲ ਜਾਣੀ ਆ ਮਿਲੀ ਰਹਿਣੀ ਆ। ਬਾਕੀ ਉਹ ਕੰਮਾਂ ਕਾਰਾਂ ਦੀ ਜਿਹੜੀ ਦਿਹਾਈ ਸੀਗੀ ਨਾ ਉਹ ਗੱਲ ਇਸ ਤਰ੍ਹਾਂ ਸੀਗੀ ਪ੍ਰਵੀਨ ਕਿ ਜਿਹੜਾ ਸੀਗਾ ਕਰੋਨਾ ਦਾ ਟਾਈਮ ਉਦੋਂ ਕੰਮ ਬਹੁਤ ਸੀਗੇ। ਉਦੋਂ ਜਿਹੜਾ ਮਤਲਬ ਕਿ ਕੋਈ ਭੁੱਖਾ ਨਹੀਂ ਮਰਿਆ ਹੈਗਾ ਪੈਸਾ ਬਣਾਉਣ ਪੱਖੋਂ ਵੀ ਜਾਂ ਓਦਾਂ ਵੀ ਇਹ ਨੀ ਵੀ ਹਾਂ ਲੋਕ ਗਰੀਬ ਹੋ ਗਏ ਅਮੀਰ ਹੋਏ। ਬਿਜਨਸ ਵਾਲਿਆਂ ਨੇ ਵੀ ਪੈਸੇ ਬਹੁਤ ਬਣਾਏ ਆ ਜੀ। ਸੋ ਉਸ ਤੋਂ ਬਾਅਦ ਜਦੋਂ ਫਿਰ ਥੋੜਾ ਜਿਹਾ ਹਲਾਕਾ ਲੱਗਦਾ ਘਟਦਾ ਫਿਰ ਆਪਾਂ ਜਿਹੜਾ ਹੈ ਨਾ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਹਾਂ ਕੰਮ ਤਾਂ ਬਹੁਤ ਘਟਿਆ ਪਰ ਜਿਨ੍ਹਾਂ ਨੇ ਉਹ ਸਾਂਭ ਕੇ ਰੱਖਿਆ ਹੁੰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਜੀ ਜੀ। ਜਿਨ੍ਹਾਂ ਨੇ ਸੰਜਮ ਦੇ ਨਾਲ ਸਾਰਾ ਕੁਛ ਕੀਤਾ ਹੁੰਦਾ ਆ ਤੇ ਜਿਨ੍ਹਾਂ ਨੇ ਫਿਰ ਉਹ ਹੁੰਦਾ ਪਿਆ ਆਪਣਾ ਲਾਈਫ ਸਟਾਈਲ ਚੇਂਜ ਕਰ ਲਿਆ ਆ ਜੀ ਕਿ ਆਪਾਂ ਤਾਂ ਹੁਣ ਅਮੀਰ ਹੋ ਗਏ ਆ ਤੇ ਹੁਣ ਇਹ ਪੈਸੇ ਨੂੰ ਕਿੱਥੇ ਖਰਚਣਾ ਆ ਤੇ ਅੜਾ ਦੋ ਵੱਡੀਆਂ ਵਧੀਆ ਕਾਰਾਂ ਲੈ ਕੇ ਡੋਰ ਦੇ ਮੂਹਰੇ ਖੜੀਆਂ ਕਰ ਲਓ ਗਰਾਜ ਦੇ ਮੂਹਰੇ। ਸੋ ਉੱਥੇ ਤਾਂ ਫਿਰ ਬੰਦੇ ਦਾ ਜਿਹੜੀ ਮੈਨੇਜਮੈਂਟ ਆ ਨਾ ਉਹਦਾ ਫਰਕ ਪੈਂਦਾ ਹੈ ਜੀ ਜੀ ਜੀ। ਓਦਾਂ ਨੀਗਾ ਕਮਾਈ ਪੱਖੋਂ ਨਹੀਂ ਹੁੰਦਾ ਜਦੋਂ ਜ਼ਿਆਦਾ ਕਮਾ ਲੈਂਦੇ ਆ ਉਦੋਂ ਦੇਖੋ ਆਪਣੇ ਸਿਆਣਿਆਂ ਨੇ ਕਿਹਾ ਆ ਵੀ ਥੋੜਾ ਕੱਲ੍ਹ ਵੀ ਬਚਾ ਕੇ ਰੱਖ ਲਓ
ਬਿਲਕੁਲ ਰੱਖਣਾ ਸ਼ੱਕ ਚਾਹੀਦਾ। ਤੁਹਾਨੂੰ ਲੋਕ ਸੋਮ ਕਹਿੰਦੇ ਆ ਤਾਂ ਕਹੀ ਜਾਣ, ਕੋਈ ਗੱਲ ਨਹੀਂ। ਜੀ ਜੀ। ਤੇ ਜਦੋਂ ਫਿਰ ਕੰਮ ਘਟ ਗਏ, ਕੁਛ ਹੁੰਦਾ ਨਹੀਂਗਾ, ਫਿਰ ਤੁਸੀਂ ਉਹ ਕੱਢ ਕੇ ਵਰਤ ਲਓ। ਸੋ ਬਹੁਤ ਸਾਰੇ ਲੋਕਾਂ ਨੇ ਤਾਂ ਏਦਾਂ ਕੀਤੀ ਆ, ਕਿਤੇ ਇਨਵੈਸਟ ਵੀ ਕਰ ਲਿਆ, ਵਧੀਆ ਕੰਮ ਦੇ ਵਿੱਚ ਕਰ ਲਿਆ, ਘਰ ਘੁਰ ਲੈ ਲਿਆ, ਉੱਥੋਂ ਉਹਨਾਂ ਨੂੰ ਰੈਂਟ ਰੁੰਟ ਆਈ ਜਾਂਦਾ ਹੈ। ਪਰ ਕਈ ਸੀ ਜੀ ਵੀ ਜਿੱਦਾਂ ਹੁਣ ਮੇਰੀ ਇੱਛਾ ਹੋਵੇ, ਮੈਂ ਤੇ ਏਦਾਂ ਦੀ ਕਾਰ ਲੈਣੀ ਹੈ, ਲੈਕਸਸ ਲੈਣੀ ਆ, ਮੈਂ BMW ਲੈਣੀ, ਮੈਂ ਤਾਂ ਟੈਸਲਾ ਲੈਣੀ। ਬਿਲਕੁਲ। ਹਾਂ, ਕਈਆਂ ਨੂੰ ਮੈਂ ਦੇਖਦੀ ਹੈਗੀ ਆ ਵੀ ਬਹੁਤ ਯੰਗ ਏਜ ਦੇ ਲਿਆ ਜਿਹੜੇ ਆਪਣੇ ਜੀ ਚਾਰਜਰ ਚਲਾਉਂਦੇ ਹੈਗੇ, ਚਾਰਜਰ ਗੱਡੀ ਆ, ਠੀਕ ਹੈ ਜੀ, ਜਾਂ ਟੈਸਲਾ ਚਲਾਉਂਦੀ ਆ, ਉਹਨਾਂ ਦੀ ਏਜ ਵੀ ਇੰਨੀ ਨਹੀਂ ਹੁੰਦੀ ਕਿ ਉਹਨਾਂ ਨੇ ਇੰਨਾ ਸਾਰਾ ਕਮਾ ਲਿਆ ਹੋਵੇ, ਹਨਾ। ਪਿੱਛੇ ਵੀ ਕਈ ਤਰ੍ਹਾਂ ਦਾ ਕੁਛ ਨਾ ਜਿਹੜਾ ਉਹ ਲਿਖਿਆ ਆਇਆ ਹੁੰਦਾ ਆ। ਸੋ ਇਹ ਕੋਈ ਕ੍ਰਾਈਮ ਨਹੀਂ ਹੈਗਾ ਕਿ ਤੁਸੀਂ ਬਹੁਤ ਸੋਹਣਾ ਕਮਾਉਂਦੇ ਆ, ਕੰਮ ਕਰਦੇ ਆ, ਵਧੀਆ ਗੱਡੀ ਲੈ, ਵਧੀਆ ਘਰ ਆ, ਇਹ ਕੋਈ ਕ੍ਰਾਈਮ ਨਹੀਂ, ਇਹ ਵਧੀਆ ਗੱਲ ਆ। ਪਰ ਗੱਲ ਉਹ ਹੈਗੀ ਆ ਕਿ ਬਾਅਦ ਵਿੱਚ ਪਛਤਾਉਣ ਦੇ ਨਾਲੋਂ ਜੇ ਤੁਹਾਡੇ ਕੋਲ ਇਨਫ ਹੈਗਾ ਤਾਂ ਜ਼ਰੂਰ ਇੰਜੋਏ ਕਰੋ, ਵਧੀਆ ਗੱਲ ਆ, ਕਰ ਲੈਣਾ ਚਾਹੀਦਾ। ਸੋ ਇਹਦੇ ਵਿੱਚ ਏਦਾਂ ਦੀ ਨਹੀਂ ਕੋਈ ਵੀ ਗੱਲ ਹੈਗੀ। ਜੀ ਦੇਖੋ, ਹੱਕ ਇੱਥੇ ਸਭ ਨੂੰ ਹੈ ਆਪਣੀ ਕਮਾਈ ਕਰਨ ਦਾ, ਪਰ ਹੱਕ ਦੀ ਥਾਂ ਤੇ ਕੁਝ ਫਰਜ਼ ਵੀ ਆਉਂਦੇ ਨੇ। ਸਿਆਣੇ ਕਹਿੰਦੇ ਨੇ ਜੇ ਹੱਕ ਯਾਦ ਨੇ ਤਾਂ ਫਰਜ਼ਾਂ ਨੂੰ ਵੀ ਯਾਦ ਰੱਖੋ। ਫਰਜ਼ ਇਹ ਨੇ ਕਿ ਜਿਹਨੂੰ ਮਨੀ ਮੈਨੇਜਮੈਂਟ ਆ ਗਈ ਤੇ ਉਹ ਬੰਦਾ ਸਮਝ ਲਓ ਦੁਨੀਆ ਤੋਂ ਪਾਰ ਹੋ ਗਿਆ, ਉਹ ਨਹੀਂ ਮਰਦਾ, ਉਹ ਮੰਦੇ ਠੰਡੇ ਚ ਵੀ ਕੱਟ ਜਾਂਦਾ ਜਦੋਂ ਚੰਗਾ ਮਾੜਾ ਟਾਈਮ ਆਉਂਦਾ। ਸੋ ਗੱਲ ਤਾਂ ਮਨੀ ਮੈਨੇਜਮੈਂਟ ਦੀ ਹੈ। ਹਾਂ, ਜਿਹੜੀ ਗੱਲ ਤੁਸੀਂ ਜ਼ਿਕਰ ਕਰਦੇ ਹੋ ਵੀ ਇੱਕ ਕੰਮ ਜਾਂ ਕੰਮ ਕੀਤਾ ਬਦਲਣ ਦੀ, ਜਾਂ ਜਦੋਂ ਕੰਮ ਹੈ ਨਹੀਂ ਤਾਂ ਉਦੋਂ ਕੀ ਕਰੀਏ। ਇੱਕ ਨਾ ਨਰਿੰਦਰ ਮੋਦੀ ਨੇ ਗੱਲ ਕਹੀ ਸੀ, ਤੇ ਵੈਸੇ ਤਾਂ ਗੱਲ ਤਾਂ ਸੀਗੀ ਸਹੀ, ਪਰ ਹੁਣ ਤੁਹਾਨੂੰ ਪਤਾ ਕਈ ਚੀਜ਼ਾਂ ਭੈੜਾ ਬੰਦਾ ਵੀ ਚੰਗੀ ਗੱਲ ਕਹਿ ਜਾਂਦਾ, ਨਹੀਂ ਮੌਜੂ ਬਣਨ ਦਾ ਕਾਰਨ ਵੀ ਬਣ ਜਾਂਦੀਆਂ। ਉਹਨੇ ਗੱਲ ਤਾਂ ਕਹੀ ਸੀ ਆਪਦਾ ਮੈਂ ਅਫਸਰ, ਵੀ ਤੁਸੀਂ ਜਦੋਂ ਕੋਈ ਐਮਰਜੈਂਸੀ ਹੈ, ਜਦੋਂ ਕੋਈ ਸੰਕਟ ਆ ਤਾਂ ਉਹਦੇ ਵਿੱਚੋਂ ਅਫਸਰ ਲੱਭਣੇ ਆ। ਹੁਣ ਗੱਲ ਤਾਂ ਜਿਹਨੂੰ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਸਹੀ ਹੈ, ਪਰ ਜਦੋਂ ਉਹਨੇ ਗੱਲ ਕਹੀ ਸੀ ਉਦੋਂ ਸਮਾਂ ਮਾੜਾ ਸੀ, ਉਦੋਂ ਸੀ ਬੰਦੇ ਕਰੋਨਾ ਦੇ ਵਿੱਚ ਸ਼ਮਸ਼ਾਨ ਘਾਟਾਂ ਦੇ ਵਿੱਚ ਥਾਂ ਹੈ ਨਹੀਂ ਸੀ, ਗੰਗਾ ਚ ਲਾਸ਼ਾਂ ਰੋੜਤੀਆਂ ਸੀ ਜਦੋਂ ਉਹਨੇ ਇਹ ਗੱਲ ਕਹੀ ਹੈ। ਤਾਂ ਉਹ ਫਿਰ ਤੁਹਾਨੂੰ ਪਤਾ ਉਸ ਗੱਲ ਦਾ ਮੌਜੂ ਉੱਡਣਾ ਹੀ ਸੀਗਾ। ਆਪਦਾ ਮੈਂ ਅਫਸਰ ਦਾ ਸਹੀ ਮਾਇਨੇ ਚ ਅਰਥ ਇਹੀ ਹੈ ਕਿ ਜਦੋਂ ਤੁਹਾਡੇ ਕੋਲੇ ਮੌਕਾ ਆਇਆ ਤੇ ਤੁਸੀਂ ਉਹਦੇ ਚ ਕਮਾਈ ਕਰ ਲਈ, ਤੇ ਉਸ ਤੋਂ ਬਾਅਦ ਤੁਹਾਡੇ ਕੋਲੇ ਹੋਰ ਮੌਕਾ ਆਇਆ ਜਦੋਂ ਤੁਹਾਨੂੰ ਉੱਥੇ ਲੱਗਣ ਨੂੰ ਥਾਂ ਹੋ ਗਿਆ, ਜਾਂ ਤੁਹਾਡੇ ਕੋਲੇ ਉਹ ਰੁਜ਼ਗਾਰ ਨਹੀਂ ਰਿਹਾ, ਤਾਂ ਤੁਸੀਂ ਇਹ ਕਿਵੇਂ ਸੋਚਣਾ ਹੈ ਜਾਂ ਇਹ ਆਈਡੀਆ ਕਿੱਥੋਂ ਤਰਾਸ਼ਣਾ ਹੈ ਕਿ ਬਈ ਇੱਥੋਂ ਹੁਣ ਆਪਾਂ ਜਿਹੜੀ ਲਾਈਨ ਆ ਉਹ ਬਦਲੀਏ, ਕਿਵੇਂ ਇੱਥੋਂ ਆਪਾਂ ਦੂਜੀ ਲਾਈਨ ਚੇਂਜ ਕਿਵੇਂ ਕਰੀਏ। ਇਹ ਸੀ ਆਪਦਾ ਮੈਂ ਅਫਸਰ ਖੋਜਣ ਵਾਲੀ ਜਿਹੜੀ ਗੱਲ ਸੀ। ਤਾਂ ਬਿਲਕੁਲ ਇਹ ਦੇਖੋ, ਹਮੇਸ਼ਾ ਹੀ ਜਿਵੇਂ ਹੁਣ ਟਰੱਕਿੰਗ ਇੰਡਸਟਰੀ ਨਾਲ ਜੁੜੇ ਜਿਹੜੇ ਵੀਰ ਆ ਉਹ ਚਰਚਾ ਵੀ ਕਰਦੇ ਰਹਿੰਦੇ ਆ, ਤੇ ਉਹ ਦੱਸਦੇ ਵੀ ਰਹਿੰਦੇ ਆ ਕਿ ਜੋ ਹਾਲਾਤ ਇਸ ਵੇਲੇ ਚੱਲ ਰਹੇ ਨੇ, ਕੰਮਾਂ ਕਾਰਾਂ ਦੇ ਵਿੱਚ ਬਹੁਤ ਘਾਟ ਆ ਜਿਹੜੀ ਉਹ ਦਰਜ ਕੀਤੀ ਜਾ ਰਹੀ ਹੈ, ਤੇ ਜੇ ਕੰਮ ਕਾਰ ਘਟਣਗੇ ਤਾਂ ਜ਼ਾਹਰ ਜੀ ਗੱਲ ਹੈ ਕਿ ਕਮਾਈ ਤੇ ਅਸਰ ਪੈਣਾ ਹੀ ਪੈਣਾ। ਤਾਂ ਉਹ ਹੁਣ ਬਹੁਤ ਹਾਂਜੀ ਜਿਹੜੇ ਹਰਜਿੰਦਰ ਸਿੰਘ ਜੀ ਜੁੜੇ ਨੇ, ਇਹਨਾਂ ਨਾਲ ਗੱਲ ਕਰ ਲੈਣੇ ਜੀ। ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਜੀ, ਸਾਰੇ ਪ੍ਰੋਗਰਾਮ ਆਪਣੇ ਬਹੁਤ ਵਧੀਆ ਹੁੰਦੇ, ਤੇ ਜਦੋਂ ਵਿਸ਼ੇਸ਼ ਚਰਚਾ ਲੈ ਕੇ ਟਰੱਕਿੰਗ ਬਾਰੇ ਜਾਂ ਆਪਣਾ ਵੀਰਵਾਰ ਨੂੰ ਵੀ ਢਿੱਲੋਂ ਸਾਹਿਬ ਆਉਂਦੇ ਹੁੰਦੇ ਆ, ਤੇ ਬਹੁਤ ਸਾਰੇ ਤੁਹਾਡੇ ਕੋਲ ਐਕਚੁਅਲੀ ਤੁਹਾਡੇ ਪ੍ਰੋਗਰਾਮ ਤੋਂ ਸੁਣ ਕੇ ਬੜੇ ਬਹੁਤ ਕੰਮ ਕੀਤੇ ਆ, ਜਾਂ ਕਰੋਨਾ ਚ ਲਾ ਲਓ, ਜਾਂ ਜਿਹੜੇ ਆਹ ਕੋਈ ਹੋਰ ਫਾਇਦੇ ਹੋਏ ਸੀਗੇ ਲੋਕਾਂ ਦੇ, ਬੜਿਆਂ ਲੋਕਾਂ ਨੇ। ਮੈਂ ਈਵਨ ਆਪ ਵੀ ਖੁਦ ਵੀ ਮਤਲਬ ਪੰਜਾਬੀ ਰੇਡੀਓ USA ਤੋਂ ਸੁਣ ਕੇ ਵੀ ਆਹ ਵੀ ਕੰਮ ਐ ਨੀ, ਐਂ ਕਰ ਲਈਏ ਤੇ ਸਹੀ ਹੋ ਜਾਊਗਾ। ਤੇ ਬਾਕੀ ਟਰੱਕਿੰਗ ਵਾਲੇ ਪ੍ਰੋਗਰਾਮ ਚੱਲਦਾ ਆਪਣਾ ਕੰਮ ਤਾਂ ਠੀਕ ਹੈ ਜੀ। ਉੱਪਰ ਨੀਚੇ ਕਹਿੰਦੇ ਹੁੰਦੇ ਨਾ, ਜਿਹੜੀ ਆਪਣੀ ਉਹ ਈਜ਼ੀ ਜੀ ਹੁੰਦੀ ਹਾਰਟ ਵਾਲੀ, ਉਹਦੀਆਂ ਵੀ ਲੈਣਾ ਆ, ਅਪ ਡਾਊਨ ਚੱਲਦੀ ਹੋਣ ਤੇ ਕਹਿੰਦੇ ਵੀ ਠੀਕ ਹੈ, ਤੇ ਜੇ ਉਹ ਸਿੱਧੀ ਹੋ ਜਾਏ ਤੇ ਕਹਿੰਦੇ ਕੰਮ ਖਤਮ ਹੈ। ਹੁਣ ਇਹ ਸਿੱਧਾ ਹੁੰਦਾ ਨੀ ਕਦੇ ਵੀ, ਕੁਛ ਸਿੱਧਾ ਚਾਹੀਦਾ ਵੀ ਨੀ ਗਾ। ਇਹ ਅਪ ਡਾਊਨ ਮਤਲਬ ਹਿੱਸਾ ਆਪਣੇ ਇੱਕ ਹਰੇਕ ਕੰਮ ਕਾਜ ਦਾ ਜਾਂ ਆਪਣੇ ਜੀਵਨ ਦਾ, ਜੇ ਆਪਾਂ ਸੁੱਖ ਦੁੱਖ ਕਹਿ ਦਿੰਦੇ ਹਾਂ। ਕੰਮ ਏਦਾਂ ਅਜੇ ਵੀ ਏਦਾਂ ਮਾੜਾ ਚੱਲ ਰਿਹਾ, ਪਰ ਏਦਾਂ ਵੀ ਮਾੜਾ ਨੀ ਵੀ ਤੁਸੀਂ ਮਤਲਬ ਰੋਟੀ ਹੋ ਜੀ ਪਤਾ ਕਮਾ ਹੀ ਰਿਹਾ ਆਪ ਜੀ। ਚਲੋ ਠੀਕ ਹੈ ਵੀ ਡਰਾਈਵਰ ਵੀਰਾਂ ਨੂੰ ਵਧੀਆ ਪੈਸੇ ਬਣ ਰਹੇ ਆ, ਜੇ ਔਨ ਆਪਰੇਟਰ ਥੋੜੇ ਘੱਟ ਬਣਾ ਰਿਹਾ ਤਾਂ ਐਕਚੁਅਲੀ ਸਾਡੇ ਲੋਕਾਂ ਨੂੰ ਇੱਕ ਮਾਈਂਡ ਸੈਟ ਹੋ ਜਾਂਦਾ, ਜਿਵੇਂ ਅਸੀਂ ਪਹਿਲਾਂ ਕਰੋਨਾ ਵੇਲੇ ਵਧੀਆ ਪੈਸੇ ਕਮਾਏ ਟਰੱਕ ਡਰਾਈਵਰਾਂ ਨੇ ਵੀ, ਤੇ ਔਨ ਆਪਰੇਟਰਾਂ ਮਾਲਕਾਂ ਨੇ ਵੀ ਚੰਗੇ ਪੈਸੇ ਬਣਾਏ। ਚਲੋ ਉਹੀ ਮਤਲਬ ਲੈਵਲ ਸੈੱਟ ਕਰਕੇ ਬੈਠੇ ਵੀ ਉਸ ਤਰ੍ਹਾਂ ਦਾ ਫੇਰ ਹੋਵੇ, ਉਸ ਤਰ੍ਹਾਂ ਦਾ ਜਿਹੜਾ ਚਲਾ ਗਿਆ ਦੁਬਾਰਾ ਉਸ ਤਰ੍ਹਾਂ ਦਾ ਕਦੇ ਨਹੀਂ ਹੁੰਦਾ। ਉਹ ਤੂੰ ਚੰਗਾ ਜਾਂ ਮਾੜਾ ਕੁਛ ਵੀ ਆ ਸਕਦਾ। ਸੋ ਅਜੇ ਵੀ ਮਤਲਬ ਇਹ ਜੇ ਮੁਲਕ 'ਚ ਬੈਠੇ ਆਪਾਂ, ਸ਼ੁਕਰ ਕਰਨਾ ਚਾਹੀਦਾ ਵਾਹਿਗੁਰੂ ਦਾ ਵੀ ਬੜਾ ਵਧੀਆ। ਫੇਰ ਵੀ ਚਲੋ ਨੀਵਿਆਂ ਵੱਲ ਵੇਖ ਕੇ ਵੀ ਜਿਆ ਜਾਂਦਾ। ਸਾਡੀ ਆਦਤ ਬਣ ਜਾਂਦੀ ਵੀ ਨਹੀਂ ਜੀ, ਸਾਨੂੰ ਤਾਂ ਕਰੋਨਾ ਜਿਵੇਂ ਲੋਡ ਮਿਲਦੇ ਸੀ ਨਾ, ਈਸਟ ਤੇ ਮਿਲਦੇ ਸੀ, ਜਾਂ ਪਹਿਲਾਂ ਟੈਕਸੀਆਂ ਦਾ ਕੰਮ ਈਸਟ ਵੇ ਟੈਕਸੀ ਚਲਾਉਂਦਾ ਰਿਹਾ ਪਹਿਲਾਂ,
ਤੇ ਜਦੋਂ ਉਬਰ ਆਉਣ ਤੋਂ ਪਹਿਲਾਂ ਬੜਾ ਪੈਸਾ ਸੀ, ਟੈਕਸੀ ਵਾਲਿਆਂ ਨੇ ਕਹਿਣਾ 500-700 ਰੁਪਇਆ 500-600 ਬਣਾਉਣਾ ਬਣਾ ਲਈਦਾ ਸੀ ਨਿਊਯਾਰਕ ਸਿਟੀ ਵਿੱਚ ਵੀ। ਤੇ ਜਦੋਂ ਉਬਰ ਆ ਗਈ ਤੇ ਵੇਖ ਲਓ ਸਭ ਕੁਝ ਥੱਲੇ ਹੋ ਗਿਆ। ਵੀ ਅਪ ਡਾਊਨ ਜ਼ਿੰਦਗੀ ਦਾ ਹਿੱਸਾ ਹੈ। ਆਪਾਂ ਨੂੰ ਤਾਂ ਗੁਰੂ ਸਾਹਿਬ ਇਹੀ ਦੱਸਦੇ ਆ ਵੀ ਸੁੱਖ ਦੁੱਖ ਚ ਘਬਰਾਉਣਾ ਨਹੀਂ। ਔਰ ਸਭ ਤੋਂ ਵੱਧ ਜੇ ਇਸ ਚੀਜ਼ ਨੂੰ ਜਿਹੜਾ ਵਰੀ ਕਰਦੇ ਹੋ ਆਪਣੇ ਬੰਦੇ ਕਰਦੇ ਆ, ਪੰਜਾਬੀ ਖਾਸ ਕਰਕੇ ਨਾ, ਲੈ ਯਾਰ ਹੁਣ ਤਾਂ ਮਰ ਗਏ, ਹੁਣ ਤਾਂ ਇਹ ਹੋ ਗਿਆ। ਉਹ ਜਿਵੇਂ ਭੈਣ ਜੀ ਕਹਿ ਰਹੇ ਫਿਰ ਆਪਾਂ ਵੱਡੀਆਂ ਵੱਡੀਆਂ ਗੱਡੀਆਂ ਤੇ ਖਰਚੇ ਵਧਾ ਲੈਨੇ ਆ ਜੀ। ਜੋ ਟਰੱਕਾਂ ਵੀਰਾਂ ਨੇ ਈਵਨ ਮੈਂ ਵੀ ਉਹਨਾਂ 'ਚ ਹੀ ਆਉਣਾ, ਖਰਚੇ ਵਧਾ ਲਈਦੇ ਆ। ਜਦੋਂ ਪੈਸੇ ਵਧੀਆ ਬਣਦੇ ਆ ਤੇ ਫੇਰ ਕਹੀਦਾ ਹੁਣ ਉੱਥੇ ਹੀ ਕੰਮ ਆਵੇ। ਅੱਗੇ ਟਰੱਕਾਂ ਵਾਲੇ ਵੀਰ ਐਂ ਕਰਦੇ ਸੀਗੇ 10 ਕੁ ਮਹੀਨੇ ਕੰਮ ਕੀਤਾ, 2 ਮਹੀਨੇ ਆਰਾਮ ਨਾਲ ਇੰਡੀਆ ਲਾ ਕੇ ਆਏ ਸਿਆਲਾਂ 'ਚ ਤੇ ਫੇਰ ਆ ਕੇ ਫੇਰ ਚੱਕ ਲਿਆ, ਚਲੋ ਜੀ ਫੇਰ ਚਲੋ ਕੰਮ ਕੋਈ ਨੀ ਵਧੀਆ ਬਣਦੇ ਆ। ਤੇ ਹੁਣ ਜਦੋਂ ਥੋੜਾ ਜਿਹਾ ਔਖਾ ਇੰਨਾ ਵੀ ਹੁਣ ਥੋੜੀ ਮਿਹਨਤ ਜ਼ਿਆਦਾ ਕਰਨੀ ਪੈ ਰਹੀ ਆ ਤੁਹਾਨੂੰ, ਤੇ ਉਹਦੇ ਲਈ ਥੋੜਾ ਜਿਹਾ ਔਖਾ ਹੋ ਗਿਆ। ਬਾਕੀ ਬਹੁਤ ਵਧੀਆ ਕੰਟਰੀ ਆ ਇਹ ਜਿੱਥੇ ਆਪਾਂ ਬੈਠੇ ਆ। ਮੈਂ ਸਭ ਤੋਂ ਵੱਧ ਵੇਖ ਲਓ ਆਪਣੇ ਹੁਣੇ ਮੋਦੀ ਸਾਹਿਬ ਗਏ ਆ, ਉਹ BPX ਨੇ ਕੀ ਉਹਨੂੰ ਕੁਐਸਚਨ ਕੀ ਪੁੱਛ ਲਿਆ, ਉਹਦੀ ਰੇਲ ਬਣਾਤੀ ਵਿਚਾਰੀ ਦੀ। ਤੇ ਤਾਂ ਕਰਕੇ ਆਪਾਂ ਤਾਂ ਫੇਰ ਬਹੁਤ ਵਧੀਆ ਕੰਟਰੀ ਬੈਠੇ ਆ ਤੇ ਮਹਾਰਾਜ ਦਾ ਸ਼ੁਕਰ ਹੀ ਕਰਨਾ ਚਾਹੀਦਾ, ਮੈਂ ਤਾਂ ਇਹੀ ਕਹੂੰਗਾ ਜੀ। ਤੇ ਬਾਕੀ ਇੱਡੇ ਵੀ ਮਾੜੇ ਕੰਮ ਕਰੀ ਰੋਜੀ ਰੋਟੀ ਮਿਲੀ ਜਾਂਦੀ ਸਭ ਨੂੰ, ਕੋਈ ਗੱਲ ਨੀ ਜੀ। ਜੇ ਡਰਾਈਵਰ ਭਰਾ ਚਾਰ ਵਧੀਆ ਕਮਾ ਰਹੇ ਪੈਸੇ ਅੱਜ ਕੱਲ੍ਹ ਤੇ ਚਲੋ ਉਹ ਵੀ ਚੰਗੀ ਗੱਲ ਹੈ, ਕਿਸੇ ਕੋਲ ਤਾਂ ਆ ਰਹੇ ਆ ਨਾ ਪੈਸੇ। ਬਿਲਕੁਲ ਸਹੀ ਹੈ ਜੀ। ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ। ਤੁਸੀਂ ਉਹ ਬੀਬੀ ਨੂੰ ਕੱਲੀ ਨੂੰ ਨੀ ਗਾਲਾਂ ਕੱਢਦੇ, ਉਹ ਰੋਜ਼ ਸਵੇਰ ਨੂੰ ਜਿੱਲੇ ਕੋਈ ਨਾ ਕੋਈ ਖਬਰ ਜਾਂ ਨਿਊਜ਼ ਆ ਜਿਹੜੀ ਨਾ, ਇਹ ਦੁਨੀਆ ਦਾ ਦਸਤੂਰ ਆ ਪ੍ਰਵੀਨ ਜੀ। ਤੇ ਜਿਹਦੇ ਤਾਂ ਹੱਕ ਦੇ ਵਿੱਚ ਗੱਲ ਜਾਂਦੀ ਆ, ਮੂੰਹ ਦੇ ਵਿੱਚੋਂ ਤਾਂ ਦੇਖਦੇ ਨੀ ਅਸੀਂ, ਸਾਡੇ ਨਿਕਲਦਾ ਕੀ ਆ। ਇਵਨ ਸਾਨੂੰ ਲੈ ਲਓ, ਸਾਨੂੰ ਦੇਖ ਲਓ ਵੀ ਕਈ ਵਾਰੀ ਤੁਹਾਨੂੰ ਪਸੰਦ ਹੀ ਨਹੀਂ ਹੁੰਦੀ ਗੱਲ ਜੀ। ਜਿਹਦੇ ਤਾਂ ਉਹ ਹੱਕ ਦੀ ਗੱਲ ਹੁੰਦੀ ਆ, ਉਹ ਕੱਛਾਂ ਵਜਾਉਂਦਾ ਮੇਰੇ ਹੱਕ ਦੀ ਗੱਲ ਹੋਈ ਆ ਅੱਜ TV ਤੇ ਰੇਡੀਓ ਤੇ, ਮੇਰੇ ਹੱਕ ਦੀ ਗੱਲ ਹੋ ਗਈ। ਜਦੋਂ ਕਿਤੇ ਉਹ ਦੂਜੇ ਦੇ ਹੱਕ ਦੀ ਹੋਵੇ, ਕਿਉਂਕਿ ਉਹ ਹੋਈ ਹੁੰਦੀ ਆ ਜੀ, ਤੇ ਉਹ ਫਿਰ ਉਸ ਵੇਲੇ ਇੰਜ ਹੁੰਦਾ ਆ ਵੀ ਇਹ ਤਾਂ ਸਾਰਾ, ਇਹ ਤਾਂ ਮੇਰੇ ਅਗੇਂਸਟ ਹੀ ਕੀਤਾ ਗਿਆ ਸਾਰਾ ਕੁਛ। ਜਦੋਂ ਕਿਤੇ ਉਹ ਆਹ ਖਬਰਾਂ ਕਰੀ ਦੀਆਂ ਆ ਮੋਦੀ ਵਾਲੀਆਂ ਆ, ਹਨਾ, ਇਹਨੇ ਇਹ ਆਇਆ ਏਦਾਂ ਹੋਈ ਆ, ਇਹਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ। ਤੇ ਉਹ ਬੀਬੀ ਨੇ ਸਵਾਲ ਪੁੱਛਿਆ ਸੀਗਾ, ਅਵਾਮਾ ਨੇ ਇੰਟਰਵਿਊ ਦਿੱਤੀ ਆ, ਹਨਾ, ਉਹ ਨਿਊਜ਼ ਤੇ ਅਸੀਂ ਕਰਨੀ ਆ ਨਾ ਜੀ। ਉਸ ਵੇਲੇ ਪੁੱਛੋ ਨਾ, ਟੋਕਰੇ ਭਰ ਭਰ ਕੇ ਹੁੰਦੇ ਕਿ ਤੁਸੀਂ ਮੋਦੀ ਨੂੰ ਐ ਕਹਿੰਦੇ, ਮੋਦੀ ਨੂੰ ਐ ਕਹਿੰਦੇ। ਭਾਈ ਨਿਊਜ਼ ਆ, ਕਵਰ ਕਰ ਰਹੇ ਆ। ਬਿਲਕੁਲ ਆਪਣੇ ਵੀ ਜੋ ਡਿਸਕਸ਼ਨ ਹੁੰਦੀ ਆ, ਆਪਣੇ ਵੀ ਇਸ਼ੂ ਹੁੰਦੇ ਆ, ਸਾਡੇ ਆਪਣੇ ਵੀ ਹੁੰਦੇ ਆ ਪੰਜਾਬੀਆਂ ਦੇ। ਜਦੋਂ ਡਿਸਕਸ਼ਨ ਕਰਦੇ ਆ ਨਾ, ਜਿਹਦੇ ਤਾਂ ਉਹ ਕਾਲਰ ਜ਼ਿਆਦਾ ਪੱਖ ਚ ਆ ਜਾਂਦੇ, ਉਹਨੂੰ ਲੱਗਦਾ ਵੀ ਹਾਂ ਵੀ ਮੈਂ ਜੇਤੂ ਹੋ ਗਿਆ ਜੀ। ਵੋਟਿੰਗ ਤੇ ਹੋ ਨਹੀਂ ਰਹੀ ਹੁੰਦੀ, ਉਹ ਡਿਸਕਸ਼ਨ ਕਰ ਰਹੇ ਆ, ਕੋਈ ਵੀ ਚੱਲ ਰਿਹਾ ਕੁਛ, ਡਿਸਕਸ਼ਨ ਕਰਨੀ ਬਣਦੀ ਆ। ਤੇ ਜਿਹਦੇ ਉਹ ਲੱਗਦਾ ਆ ਵੀ ਮੈਂ ਤਾਂ ਚੋਰੀ ਕੰਮ ਕਰਨਾ ਸੀ, ਡਿਸਕਸ਼ਨ ਕਿਵੇਂ ਕਰਨ ਲੱਗ ਪਏ, ਰੇਡੀਓ ਵਾਲੇ ਕੌਣ ਹੁੰਦੇ ਆ, ਉਹ ਕਹਿਣ ਲੱਗਦਾ ਵੀ ਸਾਡੇ ਤਾਂ ਵਿਰੋਧੀ ਕੰਮ ਹੋ ਗਿਆ ਸਾਰਾ ਕੁਛ ਜੀ। ਏਦਾਂ ਨਹੀਂ ਹੁੰਦੀ। ਰੇਡੀਓ ਆ, TV ਆ, ਮੀਡੀਆ ਆ, ਉਹ ਨਾ ਹਰ ਇੱਕ ਚੀਜ਼ ਨੂੰ ਕਵਰ ਕਰਨਾ ਹੁੰਦਾ, ਚੰਗੀ ਹੋਈ ਆ, ਮਾੜੀ ਹੋਈ ਆ, ਪਾਸ ਹੋਇਆ, ਫੇਲ ਹੋਇਆ, ਕੁਛ ਵੀ ਹੋਇਆ, ਉਹ ਲੋਕਾਂ ਦੇ ਸਾਹਮਣੇ ਲਿਆਉਣਾ ਹੁੰਦਾ। ਬਿਲਕੁਲ ਹਾਂ, ਉਹਦੇ ਪੁੱਛਣੇ ਹੁੰਦੇ ਆ, ਫਾਇਦੇ ਕੀ ਆ, ਨੁਕਸਾਨ ਕੀ ਆ, ਲੋਕਾਂ ਤੋਂ ਪੁੱਛਣਾ ਹੁੰਦਾ ਆ। ਕਿਉਂਕਿ ਸਾਨੂੰ ਹੁਣ ਅੰਦਰ ਬੈਠਿਆਂ ਨੂੰ ਤਾਂ ਪਤਾ ਨਹੀਂ ਵੀ ਇਸ ਗੱਲ ਦਾ ਕੀ ਫਾਇਦਾ ਕੀ ਨੁਕਸਾਨ ਆ। ਉਹ ਜਿੱਲੇ ਬਹੁਤੇ ਦਿਮਾਗ ਆ ਉਹਦੇ ਵਿੱਚ ਲਾਉਂਦੇ ਆ, ਬਹੁਤੇ ਲੋਕਾਂ ਨੂੰ ਪਤਾ ਹੁੰਦਾ ਉਸ ਗੱਲ ਦਾ, ਉਹ ਆਪਣੇ ਵਿਚਾਰ ਦਿੰਦੇ ਆ। ਸੋ ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਹਾਂ ਆਹ ਸਾਡੇ ਅਗੇਂਸਟ ਹੋ ਗਿਆ, ਆਹ ਸਾਡੇ ਪੱਖ ਵਿੱਚ ਹੋ ਗਿਆ, ਏਦਾਂ ਨਹੀਂ ਹੁੰਦੀ, ਡਿਸਕਸ਼ਨ ਹੁੰਦੀ। ਇਸ ਚੀਜ਼ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ। ਬਾਕੀ ਉਹ ਮੋਦੀ ਵਾਲੇ ਆ ਨਾ, ਉਹ ਸਾਰਿਆਂ ਨੂੰ ਗਾਲਾਂ ਕੱਢਦੇ ਆ, ਉਹ ਕੋਈ ਇੱਕ ਨੂੰ ਨਹੀਂ ਕੱਢਦੇ। ਬੀਬੀ ਦੀ ਵੀ ਰੇਲ ਬਣਾਤੀ ਆ, ਇੱਥੇ ਰੋਜ਼ ਹੀ ਲੱਗੇ ਹੁੰਦੇ ਆ, ਤੇ ਕੋਈ ਪਰਵਾਹ ਨਾ ਕਰਿਆ ਕਰੋ, ਸੱਚਾਈ ਹੁੰਦੀ ਜੀ ਜੀ। ਬਿਲਕੁਲ ਬਲਵਿੰਦਰ ਕੌਰ ਜੀ, ਵੇਲਾ ਹੋ ਚੱਲਿਆ ਜੀ ਇੱਕ ਬ੍ਰੇਕ ਦੇ ਲਈ ਰੁਕਣ ਦਾ, ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਾਂਝੀ ਸਾਥ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਟਰੱਕਿੰਗ ਦੇ ਬਾਰੇ। ਟਰੱਕਿੰਗ ਦੇ ਨਾਲ ਜੁੜੀਆਂ ਅਹਿਮ ਗੱਲਾਂ ਬਾਤਾਂ ਤੇ ਖਬਰਾਂ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਆਪਣਾ ਸ਼ੋਅ ਚੱਲ ਰਿਹਾ ਹੈ ਟਰੱਕਿੰਗ ਤੇ। ਟਰੱਕਿੰਗ ਦੀਆਂ ਅਸੀਂ ਕੋਈ ਸਵਾਲ ਨਹੀਂ ਲੈ ਰਹੇ, ਵੈਸੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਚੱਲ ਰਿਹਾ ਆ ਤੇ ਕਿਸ ਤਰ੍ਹਾਂ ਆਪਾਂ ਕੀ ਕੁਛ ਕਰ ਸਕਦੇ ਹਾਂ, ਉਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਤੇ ਨਾਲ ਦੀ ਨਾਲ ਆਪਾਂ ਗੱਲ ਕਰ ਰਹੇ ਹਾਂ ਪ੍ਰਵੀਨ ਜੀ ਕਿ ਇੱਧਰ ਉੱਧਰ ਵੀ ਸਾਨੂੰ ਦੇਖਣਾ ਚਾਹੀਦਾ ਆ। ਬਿਲਕੁਲ ਜੀ, ਬਿਲਕੁਲ। ਕਿ ਜਦੋਂ ਕਈ ਵਾਰੀ ਇਹ ਹੁੰਦਾ ਆ ਵੀ ਜਦੋਂ ਅਸੀਂ ਆਏ ਨਾ ਉਦੋਂ ਜੋਬਾਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ। ਜੀ ਜੀ, ਬਿਲਕੁਲ ਹੋਰ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਸੀਗੀਆਂ, ਕੰਪਨੀਆਂ ਹੁੰਦੀਆਂ ਸੀਗੀਆਂ, ਲਾਈਨ ਤੇ ਵਰਕ ਹੁੰਦਾ ਸੀ, ਮੈਡੀਕਲ ਡਿਵਾਈਸਾਂ ਬਣਦੀਆਂ ਸੀਗੀਆਂ ਜਾਂ ਡਿਸਕਾਂ ਬਣਦੀਆਂ ਹੁੰਦੀਆਂ ਸੀਗੀਆਂ। IBM ਦੇ ਵਿੱਚ ਹੋਰ ਤਰ੍ਹਾਂ ਦਾ ਕੰਮ ਹੁੰਦਾ ਸੀਗਾ ਤੇ ਹੋਰ ਕੰਪਨੀਆਂ ਦੇ ਵਿੱਚ, ਵੱਖ-ਵੱਖ ਕੰਪਨੀਆਂ ਦੇ ਵਿੱਚ ਨਾ ਵੱਖ-ਵੱਖ ਤਰ੍ਹਾਂ ਦੇ ਕੰਮ ਹੁੰਦੇ ਸੀਗੇ। ਉਹ ਕੰਮ ਹੈ ਹੀ ਨਹੀਂ ਗੇ ਜੀ। ਇੱਕ ਵਾਰੀ ਤੁਸੀਂ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ 96 ਦੇ ਵਿੱਚ ਵੀ ਜਦੋਂ ਮੰਦਾ ਪੈ ਗਿਆ ਸੀ, ਫਿਰ ਵੀ ਲੋਕਾਂ ਨੂੰ ਕਾਫੀ ਜਿਹੜੇ ਆਪਣੇ ਪ੍ਰੋਫੈਸ਼ਨ ਹੈ, ਕਾਫੀ ਜਿਹੜੀਆਂ ਨੌਕਰੀਆਂ ਨੇ ਉਹ ਬਦਲਣੀਆਂ ਪਈਆਂ ਸੀ ਕਿਉਂਕਿ ਇਹਨਾਂ ਨੇ ਸਾਰੀਆਂ ਜਿਹੜੀਆਂ ਪ੍ਰੋਡਕਸ਼ਨ ਜੌਬ ਸੀਗੀਆਂ ਬਾਹਰ ਕੱਢ ਦਿੱਤੀਆਂ, ਚਾਈਨਾ ਨੂੰ ਸੌਂਪ ਦਿੱਤੀਆਂ। ਲਓ ਜੀ, ਚੱਕੋ, ਆਨੰਦ ਮਾਣੋ। ਤੁਸੀਂ ਸਾਡੇ ਕਹਿੰਦੇ ਹੁੰਦੇ ਆ ਨਾ ਸਾਡੇ ਬਰਾਬਰ ਹੋ ਜਾਓ ਜੀ। ਹੁਣ ਜੋ ਮਰਜ਼ੀ ਕਰੀ ਜਾਂਦੇ ਆ, ਕਦੀ ਸੈਂਕਸ਼ਨਾਂ ਲਾਤੀਆਂ, ਕਦੀ ਕੁਛ ਕਰ ਲਿਆ। ਪਰ ਜਦੋਂ ਤੁਸੀਂ ਇਸ ਕੰਟਰੀ ਦੇ ਵਿੱਚ ਬੈਠੇ ਲੋਕ ਆ, ਤੁਹਾਡੇ ਉੱਤੇ ਭਾਰ ਬਣੇ ਬੈਠੇ ਆ, ਤੁਸੀਂ ਉਹਨਾਂ ਦੇ ਰੈਂਟ ਦਿੰਨੇ ਆ, ਉਹਨਾਂ ਦੀਆਂ ਇੰਸ਼ੋਰੈਂਸਾਂ ਦਿੰਨੇ ਆ, ਉਹਨਾਂ ਨੂੰ ਤੁਸੀਂ ਪੈਸੇ ਦਿੰਨੇ ਆ, ਫੂਡ ਸਟੈਂਪਾਂ ਦਿੰਨੇ ਆ। ਕਿਉਂ ਦੇਣਾ ਪੈਂਦਾ ਜੇ ਇੰਨੇ ਕੰਮ ਹੁੰਦੇ? ਜੀ ਜੀ, ਇਹ ਕੰਮ ਕਰਕੇ ਖਾਂਦੇ ਨਾ। ਸੋ ਇਹਦਾ ਕਾਰਨ ਇਹ ਖੁਦ ਸਰਕਾਰਾਂ ਹੀ ਹੁੰਦੀਆਂ ਆ। ਸੋ ਉਦੋਂ ਵੀ ਜਿੱਦਾਂ ਸਾਡੇ ਕੰਪਨੀ ਦੇ ਵਿੱਚ ਨਾ ਇੱਕ ਲੇਡੀ 85 ਦੀ ਮੈਂ ਗੱਲ ਕਰਦੀ। ਹਾਂਜੀ। 85 ਦੇ ਵਿੱਚ ਉਹ ਸੋਚੋ ਕਿ ਅਸੀਂ ਉਹ ਸੋਚਦੇ ਹੁੰਦੇ ਸੀ ਕੀ ਗੱਲ ਕੀ ਕਰ ਰਹੀ ਆ। ਹੁਣ ਕਹਿਣਾ ਮੈਂ ਨਾ ਕਲਾਸਾਂ ਵੀ ਲੈਂਦੀ ਆ ਨਾਲ ਪ੍ਰੋਗਰਾਮਿੰਗ ਦੀਆਂ। ਉਸ ਟਾਈਮ ਦੇ ਉੱਤੇ ਬਹੁਤ ਘੱਟ ਪੰਜਾਬੀ ਲੋਕ ਪ੍ਰੋਗਰਾਮਿੰਗ ਬਾਰੇ ਸੋਚ ਰਹੇ ਸੀ। ਜੀ ਜੀ, ਕੰਪਿਊਟਰ ਪ੍ਰੋਗਰਾਮਿੰਗ ਹਨਾ। ਤੇ ਮੈਂ ਕਿਹਾ ਵੀ ਤੂੰ ਕਦ ਪੂਰਾ ਕਰੇਂਗੀ? ਕਹਿੰਦੀ ਤੂੰ ਇਹ ਥਿੰਕ ਕਰ ਕਿ ਅਗਲੇ 10 ਸਾਲਾਂ ਨੂੰ ਜੇ ਮੈਂ 8-9 ਸਾਲਾਂ ਚ ਵੀ ਕਰਦੀ, ਅਗਲੇ 10 ਸਾਲਾਂ ਨੂੰ ਮੈਂ ਕਿੱਥੇ ਹੋਊਂਗੀ। ਜੀ, ਉਹ ਗੱਲ ਦੇਖ ਲਓ ਵੀ ਕਿੰਨੇ ਸਾਲ ਹੋ ਗਏ ਆ ਹਨਾ, ਉਹ ਭੁੱਲਦੀ ਨੀ ਗੀ। 38 ਸਾਲ ਹੋ ਗਏ। 38 ਸਾਲ ਹੋ ਗਏ ਜੀ। ਹਾਂ, ਤੇ ਉਹਦੀ ਗੱਲ ਵੀ ਉਹ ਕਿੰਨਾ ਅੱਗੇ ਸੋਚਦੀ ਸੀਗੀ ਲੇਡੀ। ਸੋ ਏਦਾਂ ਸੋਚੋ ਵੀ ਜੇ ਅੱਜ ਆਪਾਂ ਕੋ ਟਰੱਕਿੰਗ ਦੀ ਜੋਬ ਆ, ਟਰੱਕ ਚਲਾਉਂਦੇ, ਦੇਖੋ ਸਿਹਤ ਆ ਜਿਹੜੀ ਤੁਹਾਡੀ ਉਹ ਪਤਾ ਨਹੀਂ ਹੁੰਦਾ। ਨਾਲੇ ਜੇ ਮੈਂ ਹੁਣ ਕੁਰਸੀ ਤੇ ਬੈਠ ਕੇ ਕੰਮ ਕਰੀ ਜਾਵਾਂ ਸਾਰੀ ਦਿਹਾੜੀ ਤਾਂ ਮੇਰੀ ਸਿਹਤ ਆ ਉਹਨੂੰ ਫਰਕ ਪਾਊਗਾ। ਹਾਂਜੀ ਹਾਂਜੀ, ਬਿਲਕੁਲ। ਹਾਂ, ਉਹ ਏਦਾਂ ਦੀ ਨਹੀਂ ਰਹੂਗੀ। ਜੇ ਮੈਂ ਉਹਦੇ ਵਿੱਚੋਂ ਉੱਠ ਕੇ ਕੋਈ ਖੜੇ ਹੋਣ ਵਾਲਾ ਕੰਮ, ਕੋਈ ਤੁਰਨ ਫਿਰਨ ਵਾਲਾ ਕੰਮ ਨਹੀਂ ਕਰਦੀ ਨਾ, ਤੇ ਫਿਰ ਉਹਦੇ ਵਿੱਚ ਪ੍ਰੋਬਲਮ ਹੋਊਗੀ ਜੀ। ਤੇ ਹੁਣ ਜੇ ਹੁਣ ਪ੍ਰਵੀਨ ਤੂੰ ਡਰਾਈਵ ਕਰਦਾ, ਤੂੰ ਕਹਿਣਾ ਮੈਂ ਤੂੰ ਨਿਕਲਣਾ ਬਾਹਰ ਰੋਟੀ ਖਾਣਾ, ਮੈਂ ਨਹਾਉਣ ਜਾਣਾ, ਮੈਂ ਉਹ ਨਹੀਂ ਹੁੰਦਾ। ਬਿਲਕੁਲ। ਉਹ ਤੁਹਾਡੀ ਸਿਹਤ ਤੇ ਫਰਕ ਪੈਂਦਾ। ਕਿਸੇ ਦੀਆਂ ਲੱਤਾਂ ਦੁਖਣ ਲੱਗ ਪੈਂਦੀਆਂ, ਕਿਸੇ ਦੀ ਬੈਕ ਦੁਖਣ ਲੱਗ ਪੈਂਦੀ ਆ। ਉਹਦੇ ਨਾਲੋਂ ਨਾਲ ਕੀ ਆ ਕਿ ਕੁਛ ਤੇ ਇਹ ਹੁੰਦਾ ਵੀ ਜਿਹੜੇ ਲੋਕਾਂ ਦੇ ਕੋਲ ਉਸ ਵੇਲੇ ਕੁਛ ਨਹੀਂ ਸੀਗਾ, ਉਹਨੇ ਟਰੱਕਿੰਗ ਦਾ ਕਰ ਲਿਆ ਹਨਾ, ਈਜ਼ੀ ਲੱਗਾ ਸੀਗਾ ਉਹਨਾਂ ਨੂੰ। ਜਿਹੜੇ ਜੰਗ ਲੋਕ ਆ ਉਹ ਤਾਂ ਬਹੁਤ ਕੁਛ ਕਰ ਸਕਦੇ ਆ, ਉਹ ਤਾਂ ਪੜ੍ਹ ਵੀ ਸਕਦੇ ਆ। ਤੇ ਨਾਲ ਦੀ ਨਾਲ ਕਈ ਸਰਟੀਫਿਕੇਸ਼ਨਾਂ ਹੁੰਦੀਆਂ, ਉਹ ਲੈ ਕੇ ਤੁਹਾਡੀ ਜੌਬ ਤੇ ਕਿਤੇ ਗਈ ਨਹੀਂ ਜੀ। ਹਾਂ, ਨਾਲ ਦੀ ਨਾਲ ਤੁਸੀਂ ਬਹੁਤ ਕੁਛ ਕਰ ਸਕਦੇ ਆ। ਅਸੀਂ ਤਾਂ ਐਨਕਰੇਜ ਕਰਦੇ ਆ। ਬਿਲਕੁਲ। ਥੋੜੀ ਬਹੁਤੀ ਕੱਲੀ ਟਿਕਟੌਕ ਵਾਲੀ ਇੰਗਲਿਸ਼ ਨਹੀਂ ਵੀ ਹਾਂ ਅਸੀਂ ਪੜ੍ਹ ਲਿਆ, ਅਸੀਂ YouTube ਤੇ ਦੇਖ ਲਿਆ ਕਿਵੇਂ ਬਣਾਉਂਦੇ ਆ। ਉਹ ਵੀ ਬਣਾਓ, ਉਹ ਵੀ ਆਉਣਾ ਚਾਹੀਦਾ ਹੈ ਜੀ ਜੀ। ਉਹਦੇ ਵਿੱਚ ਵੀ ਬਹੁਤ ਜੌਬਾਂ ਆ। ਸੋਸ਼ਲ ਮੀਡੀਆ ਦੇ ਵਿੱਚ ਵੀ ਬਹੁਤ ਜੌਬਸ ਹੈਗੀਆਂ। ਤੁਹਾਨੂੰ ਆਉਂਦਾ ਹੈ, ਠੀਕ ਆ। ਹਾਂਜੀ, ਪਰ ਗੱਲਾਂ ਵਾਲਿਆਂ ਨਾਲ ਕੰਮ ਨਹੀਂ ਚੱਲਦਾ। ਬੰਦਾ ਡੰਪ ਹੀ ਹੋ ਜਾਂਦਾ ਹੈ ਨਾ। ਹਾਂਜੀ, ਬਿਲਕੁਲ। ਟੈਕਨੀਕਲੀ ਜੌਬ ਹੈਗੀ ਟੈਕਨੀਕਲ ਜੌਬ ਆ ਜੀ। ਸੋ ਇਹ ਕੋਈ ਮਾੜੀ ਗੱਲ ਨਹੀਂ। ਤੁਸੀਂ ਤੁਹਾਨੂੰ ਬਹੁਤ ਕੁਛ ਜਿਹੜੇ ਆ ਨਾ ਉਹ ਬਹੁਤ ਕੁਛ ਹੋਣਾ ਚਾਹੀਦਾ। ਤੇ ਆਪਣਾ ਬੂਟਾ ਸਿੰਘ ਜੀ ਜੁੜੇ ਹੋਏ ਨੇ। ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ, ਪੰਜਾਬੀ ਰੇਡੀਓ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਛਾ ਜੀ, ਗੱਲ ਚੱਲੀ ਸੀ ਫੋਟੋ ਲਾਉਣ ਦੀ। ਹਾਂਜੀ, ਤੇ ਕੋਈ ਅੱਡੋ ਅੱਡੀ ਸਟਿੱਕਰ ਜਾਂ ਕੁਛ ਵੀ, ਪਹਿਲਾਂ ਤਾਂ ਜਿਹੜਾ ਚੀਜ਼ ਲਾਉਣੀ ਆ ਨਾ ਉਹਦੇ ਬਾਰੇ ਤੁਹਾਨੂੰ ਨੌਲੇਜ ਤੇ ਉਹਨਾਂ ਦੇ ਤੁਸੀਂ ਧਾਰਨੀ ਹੋਣੇ ਚਾਹੀਦੇ ਆ। ਇਹ ਨਹੀਂ ਗੱਲ ਵੀ ਫੋਟੋ ਲਾ ਲਓ ਤੇ ਮੁੜ ਕੇ ਜਰਦਾ ਸਿਗਰਟਾਂ ਪੀ ਜਾਓ। ਜੀ ਜੀ ਜੀ, ਬਿਲਕੁਲ ਸਹੀ ਹੈ।
ਇਹ ਬਥੇਰਾ ਵੇ ਨੇ, ਉਦੋਂ ਬਹੁਤ ਦੁੱਖ ਹੁੰਦਾ। ਕਈਆਂ ਦੇ ਕੜੇ ਵੀ ਪਾਏ ਆ ਤੇ ਸਿਗਰਟਾਂ ਵੀ ਪੀਂਦੇ ਉੱਥੇ ਵਿੱਚ ਫੋਟੋ ਲਾ ਕੇ। ਜੀ ਜੀ, ਇਹ ਉਦੋਂ ਆਖੀਦਾ ਯਾਰ ਆ ਤਾਂ ਤੁਸੀਂ ਰੱਜ ਕੇ ਬੇਇੱਜ਼ਤੀ ਕਰਦੇ ਆ, ਹੋਰ ਕਿਸੇ ਨੂੰ ਕੀ ਆਖਾਂਗੇ? ਜਦੋਂ ਤੁਸੀਂ ਆਪਣੇ ਹੋ ਕੇ ਕਰੀ ਜਾਂਦੇ ਆ ਤੇ ਫਿਰ ਦੂਜੇ ਨੂੰ ਕੀ ਆਖਣ ਜੋਗੇ ਰਵਾਂਗੇ? ਸਹੀ, ਬਿਲਕੁਲ। ਤੇ ਗੱਲ ਕੰਮ ਤਾਂ ਕੰਮ ਆ ਭੈਣੇ ਮੇਰੀਏ, ਜਿਹੜਾ ਮਰਜ਼ੀ ਕਰ ਲੋ, ਨੇਕ ਕਮਾਈ ਕਰੋ ਤੇ ਤੁਹਾਡੇ ਕੰਮ ਆਊਗੀ। ਖਰਚੇ ਆਪਦੇ ਜਾਇਜ਼ ਰੱਖੋ ਤੇ ਮੌਜਾਂ ਕਰੋਗੇ। ਆ ਜਿਵੇਂ ਹੁਣ ਕੰਮ ਸਲੋ ਹੋਏ ਪਏ ਆ ਤੇ ਜਿਹੜੇ ਖਰਚੇ ਵਧਾਏ ਸੀ, ਸੌਰੀ ਇੱਕ ਜੀ ਜੀ 4682 ਜੀ ਜੀ ਬੂਟਾ ਸਿੰਘ ਜੀ, ਕੋਈ ਗੱਲ ਨਹੀਂ, ਤੁਸੀਂ ਆਪਣੀ ਜਿਹੜੀ ਗੱਲਬਾਤ ਆ ਉਹ ਜਾਰੀ ਰੱਖ ਸਕਦੇ ਆ। ਸੋ ਬਿਲਕੁਲ ਜੀ, ਦੇਖੋ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਹੀ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਤਸਵੀਰਾਂ ਲਾਉਣੀਆਂ ਜਾਂ ਕੋਈ ਵੀ ਲਾਈਨਾਂ ਲਿਖਾਉਣੀਆਂ ਇਹ ਗਲਤ ਨਹੀਂ ਹੈ, ਬਸ਼ਰਤੇ ਉਸਦੇ ਕਿ ਜਿਹੜੀ ਵਿਚਾਰਧਾਰਾ ਨੂੰ ਤੁਸੀਂ ਪਰਨਾਏ ਹੋਏ ਹੋ ਉਹ ਵਿਚਾਰਧਾਰਾ ਜਿਹੜੀ ਆ ਉਹਦੇ ਤੇ ਤੁਸੀਂ ਖਰੇ ਉਤਰਦੇ ਹੋ। ਉਹਦਾ ਇਕੱਲਾ ਜਿਹੜਾ ਲੋਕਾਂ ਨੂੰ ਦਿਖਾਉਣ ਦਾ ਹੀ ਨਾ ਹੋਵੇ, ਉਹਦੇ ਤੇ ਜਿਹੜਾ ਸਾਡਾ ਅਮਲੀ ਰੂਪ ਦੇ ਵਿੱਚ ਜਿਹੜਾ ਸਾਡਾ ਉਹਦੇ ਤੇ ਪਹਿਰਾ ਉਹ ਵੀ ਜ਼ਰੂਰ ਹੋਣਾ ਚਾਹੀਦਾ। ਸੋ ਆਪਾਂ ਅੱਜ ਦੇ ਇਸ ਟਰੱਕਿੰਗ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਕਰ ਰਹੇ ਹਾਂ ਟਰੱਕਿੰਗ ਇੰਡਸਟਰੀ ਦੇ ਬਾਰੇ। ਨਾਲ ਪ੍ਰਵੀਨ ਜੀ ਬਹੁਤ ਕੁਝ ਕਰ ਸਕਦੇ ਆ, ਬਹੁਤ ਕੁਝ ਆਨਲਾਈਨ ਕਲਾਸਾਂ ਆ, ਆਨਲਾਈਨ ਸਰਟੀਫਿਕੇਸ਼ਨ ਹੈਗੀ ਆ। ਤੁਸੀਂ ਨਾਲ ਦੀ ਨਾਲ ਬੈਠੇ ਹੋਰ ਵੀ ਪ੍ਰੋਫੈਸ਼ਨਲ ਬਣ ਸਕਦੇ। ਕੋਈ ਨਹੀਂ, ਜਿਹੜੀ ਜੌਬ ਕਰਨੀ ਹੈ ਉਹਨੂੰ ਪ੍ਰੋਫੈਸ਼ਨਲ ਬਣਾ ਲਓ, ਕੋਈ ਵੀ ਜੌਬ ਆ। ਜੀ ਜੀ, ਟਰੱਕਿੰਗ ਦੇ ਵਿੱਚ ਵੀ ਤੁਹਾਨੂੰ ਲਾਇਸੈਂਸ ਲੈ ਕੇ ਬਹਿਣਾ ਪੈਂਦਾ। ਬਿਲਕੁਲ, ਇਹ ਵੀ ਤਾਂ ਤੁਹਾਨੂੰ ਕੁਝ ਆਉਂਦਾ ਆ ਤਾਂ ਹੀ ਲੈਣੇ ਆ ਨਾ। ਚਲੋ ਕਈ ਵਾਰੀ ਉਹ ਵੀ ਹੁੰਦਾ ਵੀ ਐਂ ਵੀ ਮਿਲ ਜਾਂਦੇ ਆ, ਉਹ ਵੱਖਰੀ ਗੱਲ ਆ, ਸਾਰਿਆਂ ਨੂੰ ਨਹੀਂ ਮਿਲਦੇ ਹੈਗੇ। ਬਹੁਤ ਸਾਰੇ ਲੋਕ ਸਿੱਖ ਕੇ ਚੜ੍ਹਦੇ ਆ ਉਹਦੇ। ਸੋ ਇਹ ਐਸੀ ਗੱਲ ਨਹੀਂ ਹੈਗੀ। ਪਰ ਨਾਲ ਦੀ ਨਾਲ ਜਿਨ੍ਹਾਂ ਨੂੰ ਇੰਗਲਿਸ਼ ਦੇ 2-4 ਸ਼ਬਦ ਆਉਂਦੇ ਆ ਨਾ, ਤੁਸੀਂ ਕੋਸ਼ਿਸ਼ ਜ਼ਰੂਰ ਕਰੋ ਕਿ ਆਪਾਂ ਕੁਝ ਹੋਰ ਵੀ ਕਰਨਾ ਆ। ਬਹੁਤ ਜ਼ਰੂਰੀ ਆ ਕਿ ਤੁਸੀਂ ਨਾਲ ਦੀ ਨਾਲ ਕੋਈ ਸਰਟੀਫਿਕੇਸ਼ਨ ਕਰ ਲਓ, ਤੁਹਾਨੂੰ 1-1.5 ਲੱਖ ਦੀ ਜੌਬ ਮਿਲ ਜਾਵੇ। ਦੇਖ ਹੁਣ ਕਿਹੜਾ ਬੈਠਿਆਂ ਨੂੰ ਮਿਲਦੇ ਆ, ਹੁਣ ਵੀ ਸਾਰੀ ਦਿਹਾੜੀ ਆਪਾਂ ਰੋਡ ਤੇ ਰਹਿੰਦੇ ਤਾਂ ਹੀ ਪੈਸੇ ਮਿਲਦੇ ਆ। ਨਾਲੇ ਪਤਾ ਕੀ ਹੈ ਜੀ, ਸੰਭਾਵਨਾਵਾਂ ਤਲਾਸ਼ਦੇ ਰਹਿਣਾ ਇਹ ਕੋਈ ਗਲਤ ਗੱਲ ਨਹੀਂ ਹੈ। ਹਮੇਸ਼ਾ ਜਿਹੜੀਆਂ ਸੰਭਾਵਨਾਵਾਂ ਤੁਹਾਨੂੰ ਤਲਾਸ਼ਦੇ ਰਹਿਣਾ ਚਾਹੀਦਾ। ਕਈ ਲੋਕ ਤੁਸੀਂ ਦੇਖੇ ਹੋਣੇ ਜਿਨ੍ਹਾਂ ਦੇ ਦੂਜੇ ਕੰਮ ਜਦੋਂ ਬੰਦ ਹੋ ਗਏ ਤਾਂ ਉਹਨਾਂ ਨੇ ਹੋਰ ਥਾਂ, ਉਹਨਾਂ ਨੇ ਹਾਰ ਕੇ ਬੈਠਣ ਦੀ ਥਾਂ ਆਪਣਾ ਰਾਹ ਚੁਣਿਆ ਤੇ ਉਸ ਰਾਹ ਚੁਣ ਕੇ ਉਹ ਕਾਮਯਾਬ ਹੋਏ। ਜਿਹੜੀ ਬੀਬੀ ਨੇ ਹੈਰੀ ਪੋਟਰ ਲਿਖਿਆ ਨਾ, ਬਲਵਿੰਦਰ ਕੌਰ ਜੀ, ਉਹਨੂੰ 10 ਪਬਲਿਸ਼ਰਾਂ ਨੇ ਨਾ ਕਰਤੀ ਸੀ ਤੇ ਜਦੋਂ 11ਵਾਂ ਛਪਿਆ, 11ਵੇਂ ਨੇ ਉਹਨੂੰ ਛਾਪਿਆ ਤੇ ਅੱਜ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਉਹ ਸੀਰੀਜ਼ ਹੈ ਹੈਰੀ ਪੋਟਰ। ਜਿਹੜਾ ਇੱਕ ਮੋਰਗਨ ਹੈਗੇ ਨੇ ਹਾਲੀਵੁੱਡ ਦੇ ਅਦਾਕਾਰ, ਉਹਨਾਂ ਨੂੰ 50 ਸਾਲ ਦੀ ਉਮਰ 'ਚ ਜਾ ਕੇ ਪਹਿਲਾ ਬ੍ਰੇਕ ਮਿਲਿਆ, 50 ਸਾਲ ਦੀ ਉਮਰ 'ਚ ਜਾ ਕੇ, ਤੇ ਅੱਜ ਉਹ ਹਾਲੀਵੁੱਡ ਦੇ ਮੰਨੇ ਪ੍ਰਮੰਨੇ ਅਦਾਕਾਰਾਂ ਦੇ ਵਿੱਚੋਂ ਇੱਕ ਨੇ। 50 ਸਾਲ, ਤੁਸੀਂ ਯਕੀਨ ਕਰ ਸਕਦੇ ਆ ਕਿ ਕੋਈ ਬੰਦਾ ਜਿਹਨੂੰ ਸ਼ੌਕ ਹੈ ਐਕਟਿੰਗ ਦਾ, ਜਿਹਨੂੰ ਸ਼ੌਕ ਅਦਾਕਾਰੀ ਦਾ, ਉਹ ਬੰਦੇ ਨੇ 15-20 ਸਾਲ ਨਹੀਂ 30-32 ਸਾਲ ਵੇਟ ਕੀਤਾ ਹੋਵੇ ਉਸ ਚੀਜ਼ ਦਾ। ਸੋ ਬਥੇਰੀਆਂ ਸਾਨੂੰ ਮਿਸਾਲਾਂ ਮਿਲ ਜਾਣਗੀਆਂ ਜਦੋਂ ਅਸੀਂ ਇਸ ਚੰਗਿਆਈ ਵਾਲੇ ਪਾਸੇ ਤੁਰਾਂਗੇ ਕਿ ਜਿੱਥੇ ਇੱਕ ਰਾਹ ਬੰਦ ਹੁੰਦਾ ਤੇ ਉੱਥੇ ਹੋਰ ਰਾਹ ਬਥੇਰੇ ਖੁੱਲਦੇ ਆ। ਬਸ਼ਰਤੇ ਸ਼ਰਤ ਇਹੀ ਹੈ ਕਿ ਉਹਨਾਂ ਰਾਹਾਂ ਨੂੰ ਖੋਲ੍ਹਣ ਦੀ ਤੁਹਾਡੇ 'ਚ ਤਮੰਨਾ ਹੋਣੀ ਚਾਹੀਦੀ ਹੈ। ਅਸੀਂ ਆਏ ਹੋ ਗਏ। ਤੁਹਾਨੂੰ ਇੱਕ ਇਸੇ ਨਾਲ ਦੀ, ਆਪਣੀ ਲਾਈਨ ਨਾਲ ਦੀ ਜੁੜੀ ਇੱਕ ਹੋਰ ਗੱਲ ਦੱਸ ਦਿੰਦਾ। ਜਦੋਂ 2014-15 ਦੇ ਵਿੱਚ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਨਾ, ਬੜੇ ਸਿਰਦਰਦ ਤੇ ਬੜੇ ਹਮਦਰਦ ਇਕੱਠੇ ਹੋਏ ਫਿਰਦੇ ਕਿ ਜੀ ਵਿਜੀਲੈਂਸ ਦੀ ਰੇਡ ਪੈ ਗਈ। ਇੱਕ 2014-15 ਦੌਰ ਸੀ ਜਦੋਂ ਮੀਡੀਆ ਐਮਰਜੈਂਸੀ ਸੀ ਪੰਜਾਬ ਦੇ ਵਿੱਚ, ਬੜੇ ਚੈਨਲਾਂ ਦੀ ਸੰਘੀ ਕੁੱਟੀ ਗਈ, ਪਰ ਉਦੋਂ ਰੁੱਖ ਲਾਉਣ ਵਾਲਿਆਂ ਨੂੰ ਕੋਈ ਯਾਦ ਨਹੀਂ ਆਇਆ ਕਿ ਪੱਤਰਕਾਰਾਂ ਨਾਲ ਕੀ ਹੋ ਰਿਹਾ। ਕਿਸੇ ਤੇ ਪਰਚਾ ਪਾਇਆ, ਕਿਸੇ ਨੂੰ ਧਮਕਾਇਆ, ਕਿਸੇ ਦੀਆਂ ਕੇਬਲ 'ਚੋਂ ਤਾਰਾਂ ਕੱਢਤੀਆਂ, ਕਿਸੇ ਨੂੰ ਕਿਵੇਂ। ਉਦੋਂ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਇੰਡਸਟਰੀ ਗਈ, ਪਰ ਅੱਜ ਤੁਸੀਂ ਦੇਖ ਲਓ ਕਿ ਚਲੋ ਆਪਾਂ ਇਹ ਲੋਕਾਂ ਦਾ ਪਿਆਰ ਕਰਨ ਦਾ ਇੱਕ ਢੰਗ ਤਰੀਕਾ, ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ। ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਟਲੀ, ਯੂਰਪ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਪੰਜਾਬੀ ਰੇਡੀਓ USA ਨੂੰ ਸੁਣਦੇ ਆ ਲੋਕ। ਅੱਜ ਉਹ ਵੀ ਤੁਹਾਨੂੰ ਨੌਜਵਾਨ ਮਿਲ ਜਾਣਗੇ ਜਿਹੜੇ ਪੰਜਾਬ ਦੇ ਵਿੱਚ ਇੱਕ ਕਮਰੇ ਤੋਂ ਆਪਦੇ YouTube ਚੈਨਲ ਚਲਾ ਕੇ ਬੈਠੇ ਆ, ਪਰ ਉਹਨਾਂ ਨੂੰ ਕੰਟੈਂਟ ਦੀ ਸਮਝ ਆ। ਉਹਨਾਂ ਨੂੰ ਪਤਾ ਹੈ ਕਿ ਲੋਕ ਕੀ ਵੇਖਦੇ ਆ, ਕਿਵੇਂ ਪੇਸ਼ ਕਰਨਾ, ਕੀ ਭੂਮਿਕਾ ਬਣਨੀ ਹੈ, ਕੀ ਦੱਸਣਾ ਲੋਕਾਂ ਨੂੰ, ਕੀ ਇਨਫੋਰਮੇਸ਼ਨ ਦੇਣੀ ਹੈ। ਸੋ ਬੰਦ ਤਾਂ ਨਹੀਂ ਨਾ ਹੋਇਆ, ਉਹ ਲਾਈਨ ਚੇਂਜ ਕਰ ਲਈ ਲੋਕਾਂ ਨੇ। ਸੋ ਇਹੀ ਚੀਜ਼ ਤੇ ਆਪਾਂ ਫੋਕਸ ਕੀਤਾ ਸੀ ਅੱਜ ਦੇ ਦਿਨ ਕਿ ਠੀਕ ਹੈ, ਜਿਹੜੇ ਬੰਦਿਆਂ ਦਾ ਵਧੀਆ ਚੱਲ ਰਿਹਾ ਉਹ ਬਹੁਤ ਵਧੀਆ ਨੇ, ਇੰਸ਼ਾਅੱਲਾ ਉਹਨਾਂ ਦਾ ਇਸ ਤਰ੍ਹਾਂ ਹੀ ਚੱਲਦਾ ਰਹੇ, ਵਧੀਆ, ਇਸ ਤੋਂ ਵੀ ਵਧੀਆ ਚੱਲੇ। ਪਰ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਯਾਰ ਜੇ ਆਹ ਕੰਮ ਨਾ ਹੋਇਆ, ਜੇ ਸਾਡੇ ਤੋਂ ਇਹ ਕੰਮ ਦੇ ਵਿੱਚ ਸਾਡੀ
ਰੁਜ਼ਗਾਰ ਖੁੱਸ ਗਿਆ, ਜੌਬ ਚਲੀ ਗਈ, ਅਸੀਂ ਕੀ ਕਰਾਂਗੇ। ਤਾਂ ਉਹਨਾਂ ਲਈ ਅੱਜ ਦਾ ਇਹ ਪ੍ਰੋਗਰਾਮ ਇਸੇ ਕਰਕੇ ਸੀਗਾ ਕਿ ਤੁਸੀਂ ਰਾਹ ਤਲਾਸ਼ਣੇ ਸ਼ੁਰੂ ਕਰੋ। ਜੇ ਅੱਜ ਤੋਂ 37 ਸਾਲ ਪਹਿਲਾਂ ਕੋਈ ਬੀਬੀ ਪ੍ਰੋਗਰਾਮਿੰਗ ਬਾਰੇ ਸੋਚ ਸਕਦੀ ਹੈ ਤੇ ਆਪਾਂ ਕਿਉਂ ਨਹੀਂ ਸੋਚ ਸਕਦੇ। ਜੇ ਉਹ 37 ਸਾਲ ਐਡਵਾਂਸ ਫਿਰਦੀ ਹੈ। ਨਾਲ ਦੀ ਨਾਲ ਜਿਹੜੇ ਰਾਜ ਕਰ ਰਹੇ ਇੱਥੇ ਅਮਰੀਕਾ ਦੇ ਵਿੱਚ, ਜੀ ਉਹਨਾਂ ਦਾ ਇੱਕ ਹੈਗਾ ਬੰਦਾ, ਉਹ ਕਹਿੰਦਾ ਸੀ ਮੈਂ ਟਰੈਕਿੰਗ ਤੋਂ ਦੂਰ ਹੋਣਾ ਚਾਹੁੰਦਾ, ਮੈਂ ਅਮਰੀਕਾ ਨੂੰ ਟ੍ਰੇਨਾਂ ਦੇ ਉੱਤੇ ਡਿਪੈਂਡ ਕਰਨਾ ਚਾਹੁੰਦਾ, ਨਾ ਕਿ ਟਰੱਕਿੰਗ। ਬਿਲਕੁਲ ਬਿਲਕੁਲ ਜੀ, ਇਹ ਚਰਚਾ ਚੱਲੀ ਹੈ। ਉਹ ਵੱਧ ਰਹੇ ਆ ਜੀ, ਤੁਸੀਂ ਆਪਣੇ ਤੁਸੀਂ ਹੋਰ ਪਾਸੇ ਵਧਣਾ ਸ਼ੁਰੂ ਆਲਰੇਡੀ ਲੱਗੇ ਪਏ ਆ, ਉਹ ਬਦਲ ਤਲਾਸ਼ ਰਹੇ ਆ। ਜੀ ਜੀ, ਆਪਾਂ ਨਾ ਬੂਟਾ ਸਿੰਘ ਜੀ ਦੁਆਰਾ ਜੁੜ ਗਏ ਨੇ। ਬੂਟਾ ਸਿੰਘ ਜੀ। ਹਾਂਜੀ ਭੈਣ ਜੀ, ਪਹਿਲਾਂ ਤਾਂ ਸੌਰੀ ਵੀ ਉਹ ਪੰਗਾ ਪੈ ਗਿਆ ਸਕੇਲ ਤੇ। ਹਾਂਜੀ, ਤੇ ਗੱਲ ਇਹ ਆ ਵੀ ਜਿਵੇਂ ਹੈਗਾ ਜੀ ਵੀ ਕੰਮ ਜਿਹੜਾ ਵੀ ਜੇ ਜਾਂ ਟਾਈਮ ਆਉਂਦਾ ਨਾ, ਉਹ ਜਾਂ ਤੁਸੀਂ ਕਰੋ, 1 ਦਿਨ ਆਊ, 2 ਦਿਨ ਆਊ, 4 ਦਿਨ ਆਊ, ਮਹੀਨਾ ਨਾ ਆਊ, ਮੁੜ ਕੇ ਤੁਸੀਂ ਆਦਾ ਵਧੀਆ ਰਹੋਗੇ। ਤੇ ਜਿਹੜਾ ਇੱਕ ਕੰਮ ਤੇ ਡਿਪੈਂਡ ਆ ਨਾ, ਉਹ ਮੁੜ ਕੇ ਬੰਦਾ ਘਾਟਾ ਹੀ ਖਾਂਦਾ। ਕੰਮ ਸਾਰੇ ਕਰੋ, ਜ਼ਿੰਮੇਵਾਰੀ ਨਾਲ ਕਰੋ, ਦਿਲ ਲਾ ਕੇ ਕਰੋ। ਹੁਣ ਅਸੀਂ ਉੱਥੇ ਕਿਹੜਾ ਟਰੱਕ ਚਲਾਉਂਦੇ, ਉੱਥੇ ਟਰੈਕਟਰ ਟਰਾਲੀਆਂ ਤਾਂ ਚਲਾਈ ਫਿਰਦੇ ਹੀ ਆ ਸਾਰਾ ਕੁਝ, ਪਰ ਇੱਥੇ ਆ ਕੇ ਹੁਣ ਟਰੱਕ ਵੀ ਚਲਾਈ ਫਿਰਦੇ ਆ, ਡਬਲ ਟਰੇਲਿਆਂ ਦੇ, ਤੇ ਕੋਈ ਬਾਤ ਨਹੀਂ, ਠੀਕ ਵੀ ਕਰੀ ਜਾਂਦੇ ਇਹਨਾਂ ਨੂੰ। ਜੀ, ਆ ਟਾਈਮ ਪਾਸ ਵੀ ਉੱਥੋਂ ਕਿਹੜਾ ਅੰਗਰੇਜ਼ਾਂ ਦੇ ਉਹਦੇ ਵਾਂਗੂ ਠੀਕ ਹੈ, ਤੇ ਆ ਟਾਈਮ ਪਾਸ ਕਰ ਲਈਦਾ ਵਧੀਆ। ਜੇ ਕੋਈ ਬਾਹਲਾ ਚਲੋ ਬੁਝਲੀ ਕਰੇਗਾ ਵੀ ਟਾਈਮ ਪਾਸ ਆ ਭਾਈ, ਮੈਨੂੰ ਬਾਲੀ ਨਹੀਂ ਆਉਂਦੀ, ਤੇ ਉਹ ਆਪਦਾ ਸ਼ਹਿਰੇ ਨੇ ਆਪੇ ਸਮਝ ਜਾਂਦੇ ਆ ਗੱਲ ਜੀ, ਤੇ ਆਪਦਾ ਸੋਹਣਾ ਟਾਈਮ ਪਾਸ ਕਰਦੇ ਆ। ਤੇ ਇਤਰਾਜ਼ ਨਾ ਤਾਂ ਇਹ ਕੰਮਾਂ ਦੇ ਸਾਰਿਆਂ ਦੇ ਵਿੱਚ ਹੀ ਆਉਂਦੇ ਜਾਂਦੇ ਹੀ ਰਹਿੰਦੇ ਆ। ਦਿਲ ਨਾ ਛੱਡੋ, ਜਿੰਨਾ ਹੁੰਦਾ ਕੰਮ ਕੋਈ ਕਰੋ, ਹੋਰ ਕੋਈ ਭਾਲ ਲਓ ਨਾਲ। ਥੋੜਾ ਕਨੇ ਇਹੀ ਆ ਵੀ ਮਹੀਨਾ, 2 ਮਹੀਨੇ, 4 ਮਹੀਨੇ ਤਕਲੀਫ ਝੱਲਣੀ ਪਊਗੀ, ਇਹੀ ਹੁੰਦਾ। ਜੀ ਜੀ ਜੀ, ਹਾਂਜੀ, ਤੇ ਚਲੋ ਸਭ ਪ੍ਰੋਗਰਾਮ ਬਹੁਤ ਵਧੀਆ ਜੀ, ਮੌਜਾਂ ਬਣੀਆਂ। ਤੇ ਮੈਂ ਤਾਂ ਪੰਜਾਬੀ ਰੇਡੀਓ ਦੀ USA ਦੀ ਸਬਜ਼ੀ ਦੀ ਵੀ ਪਾ ਕੇ ਨਾ ਵੀਡੀਓ ਤੇ ਭੇਜੀ ਵੀ ਆ ਤੁਹਾਨੂੰ, ਤੇ ਉਹਦੇ ਤੇ ਮਸ਼ਹੂਰੀ ਕਰਦਾ ਵੀ ਪੰਜਾਬੀ ਰੇਡੀਓ USA ਨੂੰ ਭਾਈ ਭੇਜਣੀ ਆ। ਤੇ ਆਹ ਦੇਖੋ ਜਿਹੜੇ ਉਹਦੇ ਕਹਿੰਦੇ ਵੀ ਮੇਰੇ ਕੋਲ ਮਲਟੀਪਲ ਸਬਜ਼ੀਆਂ ਲਾਈਆਂ, ਨਾਲੇ ਮੈਂ ਕੰਮ ਕਰਦਾ, ਤੜਕੇ ਸਦਿਆ ਆਉਣਾ ਤੇ ਹਨੇਰੇ ਜਾਈਦਾ, ਤੇ ਸਬਜ਼ੀਆਂ ਜਵਾਕ ਦੇ ਨਾ ਨਿੱਕੇ ਬੱਚੇ ਦੇ ਕਹਿਣ ਦਾ ਢੰਗ ਮੇਰਾ ਥੋੜਾ ਜਿਹਾ ਸੌਰੀ ਵੀ, ਬੱਚੇ ਦੀ ਲੱਤ ਜਿਹੜੀਆਂ ਆ ਮੇਰੇ ਲੱਗੀਆਂ, ਤੇ ਆਦੇ ਲੱਗਦੀਆਂ ਨੀ, ਸਬਜ਼ੀਆਂ ਨੀ ਲੱਗਦੀਆਂ, ਤੋਰੀਆਂ ਤਾਰੀਆਂ ਤੇ ਜਿਹੜੀਆਂ ਦੂਜੀਆਂ। ਹਾਂਜੀ, ਤੇ ਜੇ ਕਹੋਗੇ ਤਾਂ ਅੱਜ ਮੈਂ ਫੇਰ ਤੁਹਾਨੂੰ ਸਪੈਸ਼ਲ ਵੀਡੀਓ ਭੇਜ ਦੂੰਗਾ ਵੀ ਆ ਕਿੱਡੀਆਂ ਲੱਗੀਆਂ, ਵੇਖ ਲਓ, ਪਿੰਡੋ ਵੀ ਲੱਗੇ ਹੋ ਜੇ ਗੋਲ। ਹਾਂਜੀ ਹਾਂਜੀ, ਆ ਮੈਂ ਭੇਜੀ ਸੀ, ਤੇ ਮੈਂ ਕਿਹਾ ਵੀ ਅੱਜ ਮੋਟੀਵੇਟ ਕਰੋ ਜੇ, ਤੇ ਮੈਂ ਸਪਾਂਸਰ ਵੀ ਕਰ ਦੂੰਗਾ ਜੇ ਕੋਈ ਮਾੜਾ ਮੋਟਾ ਭੈਣ ਭਰਾਵਾਂ ਨੂੰ ਇਹ ਘੱਲਣੀ ਹੋਈ ਤਾਂ। ਕੋਈ ਨਾ, ਨਾਰੀ ਸੰਸਾਰ ਪ੍ਰੋਗਰਾਮ ਨੂੰ। ਜੀ ਜੀ, ਠੀਕ ਹੈ, ਨਾ ਤੁਸੀਂ ਹੋਰ ਆਪਣਾ ਹੀ ਰੱਖ ਦਿੱਤਾ ਕੋਈ, ਨਾਰੀ ਸੰਸਾਰ। ਨਹੀਂ ਖੜੀਆਂ ਉਹ ਨਹੀਂ, ਉਹ ਘਰ ਸੰਸਾਰ, ਘਰ ਸੰਸਾਰ। ਉਹ ਗੱਲ ਤਾਂ ਭੈਣਾਂ ਦੀਆਂ ਗੱਲਾਂ ਪਹਿਲਾਂ ਚੱਲਦਾ ਹੁੰਦਾ ਸੀ ਪ੍ਰੋਗਰਾਮ, ਮੈਂ ਭੁੱਲ ਗਿਆ, ਸੌਰੀ। ਠੀਕ ਹੈ, ਨਾ ਨਾਲੇ ਤਾਂ ਮੈਂ ਟਰੱਕ ਚਲਾਈ ਜਾਣਾ, ਨਾਲੇ ਅੱਗੇ ਨਿਗਾ, ਨਾਲੇ ਪਿੱਛੇ, ਨਾਲੇ ਮੈਂ ਰੇਡੀਓ ਤੇ ਗੱਲ ਕਰੀ ਜਾਣਾ। ਠੀਕ ਹੈ, ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿਉਂਦੇ ਰਹੋ ਭੈਣ ਜੀ, ਤੇ ਮੌਜਾਂ ਕਰੋ ਸਾਰੇ ਭੈਣ ਭਰਾ। ਥੈਂਕ ਯੂ ਜੀ। ਮਲਟੀਪਲ ਟਾਸਕ ਹੋਣੀ ਚਾਹੀਦੀ ਹੈ ਬੰਦੇ ਕੋਲ। ਆ ਵੀ ਕਰ ਸਕਦਾ ਮੈਂ, ਆ ਵੀ ਕਰ ਸਕਦਾ। ਇਹ ਨਹੀਂ ਹੋਇਆ ਪਿਆ 8 ਘੰਟੇ ਉੱਥੇ ਜਾ ਕੇ ਆਇਆ ਤੇ ਮੈਂ ਹੋਰ ਲੱਤਾਂ ਬਸਾਰ ਕੇ ਤੇ ਕੋਲ ਰੱਖ ਲਾਂ 2 ਘੜੇ ਤੇ ਕੰਮ ਖਤਮ। ਇਹ ਜ਼ਿੰਦਗੀ ਨਹੀਂ। ਹਾਂ, ਇਹ ਜ਼ਿੰਦਗੀ ਨਹੀਂ। ਇਸ ਜ਼ਿੰਦਗੀ ਨੂੰ ਇੰਜੋਏ ਕਰੋ, ਪਰ ਇਹ ਇੰਜੋਏ ਕਰਨ ਦਾ ਜਿਹੜੇ ਸਮਝਦੇ ਆ ਵੀ ਇਹ ਚੀਜ਼ ਇੰਜੋਏ ਆ, ਉਹ ਢੰਗ ਸਾਨੂੰ ਤੇ ਨਹੀਂ ਵਧੀਆ ਲੱਗੇਗਾ, ਪਰ ਤੁਹਾਨੂੰ ਲੱਗਦਾ ਹੋਊਗਾ, ਜ਼ਰੂਰ ਲੱਗਦਾ ਹੋਊਗਾ। ਜਿਹੜੀ ਮੈਂ 38 ਸਾਲ ਪਹਿਲਾਂ ਦੀ ਗੱਲ ਕੀਤੀ ਹੈਗੀ ਆ, 37-38 ਸਾਲ, ਵੀ ਉਹ ਦੇਖ ਲਓ ਵੀ ਅੱਜ ਬੀਬੀ ਉਹ ਕਿੱਥੇ ਹੋਊ। ਮੇਰਾ ਤਾਂ ਕੰਟੈਕਟ ਰਿਹਾ ਹੀ ਨਹੀਂ ਆ ਨਾ ਉਹਦੇ ਨਾਲ, ਪਰ ਉਸ ਟਾਈਮ ਤੇ ਉਹਦੀਆਂ ਗੱਲਾਂ ਸੁਣਦੇ ਹੁੰਦੇ ਸੀਗੇ ਕਿ ਮੈਂ ਕੰਪਿਊਟਰ ਦੀ ਪ੍ਰੋਗਰਾਮਿੰਗ ਦੀਆਂ ਕਲਾਸਾਂ ਲੈ ਰਹੀ ਹਾਂ। ਅੱਜ ਮੈਂ ਉਹ ਕਲਾਸ ਲਾਉਣੀ ਆ, ਕੰਮ ਤੋਂ ਬਾਅਦ ਲਾਉਣੀ ਆ ਜੀ। ਚਲੋ ਉਹ ਤੋਂ ਲਰਨ ਵੀ ਕੀਤਾ, ਜੋ ਥੋੜੀਆਂ ਬੜੀਆਂ ਅਸੀਂ ਵੀ ਲੈ ਲਈਆਂ ਇੱਧਰ ਉੱਧਰਲੀਆਂ, ਕੰਪਿਊਟਰ ਪ੍ਰੋਗਰਾਮਿੰਗ ਦੀਆਂ ਤੇ ਨਹੀਂ ਲਈਆਂ ਕਿਉਂਕਿ ਕੰਪਿਊਟਰ ਹੀ ਨਹੀਂ ਹੁੰਦੇ ਸੀ ਸਾਡੇ ਕੋਲ। ਜੀ ਜੀ, 95-96 ਦੇ ਵਿੱਚ ਆਏ ਆ, ਬਿਲਕੁਲ ਜੀ। ਹਾਂ, ਪਹਿਲਾਂ ਤਾਂ ਕਿਤੇ ਇੱਕ ਅੱਧਾ, ਪੂਰੀ ਕੰਪਨੀ ਦੇ ਵਿੱਚ ਇੱਕ ਅੱਧਾ ਹੁੰਦਾ ਸੀਗਾ, ਦੇਖਣ ਵਾਲੇ ਹੁੰਦੇ ਸੀਗੇ, ਉਹ ਵੀ ਪੁਰਾਣੇ ਹੁੰਦੇ ਸੀਗੇ ਐਵੇਂ ਜੀ, ਘੜੇ ਜਿਹੇ। ਜੀ ਜੀ, ਬਿਲਕੁਲ। ਸਾਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਹੈ, ਇਹਦੇ ਵਿੱਚ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਹੁੰਦੀ ਹੈ। ਜੀ ਜੀ ਜੀ, ਕਿ ਆਪਾਂ ਜੇ ਕੰਮ ਸਿੱਖਦੇ ਆ ਜਾਂ ਕੁਛ ਕਰਦੇ ਆ ਨਾ, ਉਹ ਕਰ ਲੈਣੇ ਚਾਹੀਦੇ ਆ, ਸਿੱਖ ਲੈਣੇ ਚਾਹੀਦੇ ਆ। ਅੱਜ ਜਿਹੜੇ ਫੋਨ ਦੇ ਮਗਰ ਦੁਨੀਆ ਭੱਜੀ ਫਿਰਦੀ ਹੈ ਨਾ ਬਲਵਿੰਦਰ ਕੌਰ ਜੀ, ਆਈਫੋਨ, ਇਹ ਸਟੀਵ ਜੌਬ ਨੂੰ ਕਿਸੇ ਕੰਪਨੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਹੜਾ ਬਿਲ ਗੇਟਸ ਅੱਜ ਆਪਾਂ ਦੇਖਦੇ ਆ ਨਾ ਮਾਈਕਰੋਸਾਫਟ ਵਾਲਾ,
ਉਹ ਬੰਦੇ ਨੂੰ ਬਥੇਰੇ ਜਿਹੜੇ ਆ ਖਾਕ ਛਾਨਣੀ ਪਈ ਸੀ, ਬਥੇਰੀਆਂ ਸੜਕਾਂ ਜਿਹੜੀਆਂ ਛਾਨੀਆਂ ਪਈਆਂ ਸੀ। ਇਸੇ ਤਰ੍ਹਾਂ ਜਿਹੜੀ ਹੈਰੀ ਪੋਟਰ ਵਾਲੀ ਬੀਬੀ ਦੀ ਮੈਂ ਗੱਲ ਕੀਤੀ ਸੀ, ਉਹਦਾ ਨਾਂ JK ਰੋਲਿੰਗ ਸੀ। ਬਥੇਰੀਆਂ ਤੁਹਾਨੂੰ ਮਿਸਾਲਾਂ ਮਿਲ ਜਾਣਗੀਆਂ। ਸਟੀਵਨ ਸਪੀਲਬਰਗ ਨੇ, ਜਿਨ੍ਹਾਂ ਦੀਆਂ ਫਿਲਮਾਂ ਅਕਸਰ ਜਿਹੜੇ ਮੁੰਡੇ ਖੁੰਡੇ ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਦੇਖਦੇ ਆ ਹਾਲੀਵੁੱਡ ਫਿਲਮਾਂ, ਉਹਨਾਂ ਨੂੰ ਪਤਾ ਕਿ ਸਟੀਵਨ ਸਪੀਲਬਰਗ ਕੌਣ ਆ। ਇਹ ਬੰਦਾ ਹਾਇਰ ਐਜੂਕੇਸ਼ਨ ਤੱਕ ਨਹੀਂ ਹਾਸਲ ਕਰ ਸਕਿਆ, ਪਰ ਅੱਜ ਐਜੂਕੇਸ਼ਨ ਹੈ ਨਹੀਂ ਇਹਨਾਂ ਕੋਲ। ਹਾਂਜੀ, ਤੇ ਅੱਜ ਇਹ ਬੰਦਾ ਦੁਨੀਆ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ ਮੰਨਿਆ ਪ੍ਰਮੰਨਿਆ ਫਿਲਮ ਮੇਕਰ ਹੈ। ਇਹਦੀਆਂ ਫਿਲਮਾਂ ਨੂੰ ਆਸਕਰ ਤੱਕ ਮਿਲਣਾ ਆਮ ਜੀ ਸੁਭਾਵਿਕ ਜੀ ਗੱਲ ਹੈ। ਇਹ ਬੰਦਾ ਏਡਾ ਤਕੜਾ ਫਿਲਮ ਮੇਕਰ ਹੈ। ਸੋ ਇਹ ਹੈ ਕਿ ਇਹਨਾਂ ਲੋਕਾਂ ਨੇ, ਇਹ ਲੋਕ ਉਹਨਾਂ ਲੋਕਾਂ ਚੋਂ ਨੇ ਜਿਨ੍ਹਾਂ ਨੇ ਦਰਵਾਜ਼ੇ ਬੰਦ ਹੋਣ ਬਾਅਦ ਉਹਨਾਂ ਨੂੰ ਖੜਕਾਉਣਾ, ਉਹਨਾਂ ਨੂੰ ਖਰੀਦਣਾ ਜਾਰੀ ਰੱਖਿਆ ਤੇ ਅਖੀਰ ਆਪਣੀਆਂ ਮੰਜ਼ਿਲਾਂ ਤਲਾਸ਼ ਕੇ ਲੈ ਗਏ। ਸੋ ਨਿਰਾਸ਼ਾਵਾਦੀ ਹੋਣਾ ਜ਼ਿੰਦਗੀ ਦੇ ਵਿੱਚ ਕਦੇ ਵੀ ਤੁਹਾਨੂੰ ਸੁਖਦ ਰਸਤੇ ਵੱਲ ਨਹੀਂ ਲਿਜਾ ਸਕਦਾ। ਮਿਹਨਤ ਕਰੋ, ਆਸ਼ਾਵਾਦੀ ਬਣੋ, ਜਿਵੇਂ ਬਲਵਿੰਦਰ ਕੌਰ ਜੀ ਕਹਿੰਦੇ ਆ, ਨਵੇਂ ਰਸਤੇ ਤਲਾਸ਼ਣੇ ਜਾਰੀ ਰੱਖੋ। ਸ਼ੁਰੂਆਤ ਦੇ ਵਿੱਚ ਥੋੜਾ ਔਖਾ ਲੱਗੂਗਾ, ਬਥੇਰਾ ਕੁਝ ਹੁੰਦਾ ਜਦੋਂ ਆਪਾਂ ਸ਼ੁਰੂਆਤ ਦੇ ਵਿੱਚ ਤਾਂ ਖਬਰ ਪੜ੍ਹਨੀ ਵੀ ਬੜੀ ਔਖੀ ਲੱਗਦੀ ਹੈ ਕਿ ਬੁੱਲ ਕਾਮਦੇ ਹੁੰਦੇ ਆ ਬੰਦੇ ਦੇ। ਬਾਅਦ ਦੇ ਵਿੱਚ ਹੌਲੀ ਹੌਲੀ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ। ਪ੍ਰੈਕਟਿਸ ਤੁਹਾਨੂੰ ਵਧੀਆ ਬਣਾਉਂਦੀ ਹੈ, ਪਰਫੈਕਟ ਬਣਾਉਂਦੀ ਹੈ। ਸੋ ਇਹ ਨਾ ਮੰਨੋ ਕਿ ਅੱਜ ਤਾਂ ਇਹ ਆ ਗਈ ਤਾਂ ਬਸ ਗਈ ਗੱਲ। ਸੋ ਹਮੇਸ਼ਾ ਜੀਵੇ ਆਸਾ ਤੇ ਮਰੇ ਨਿਰਾਸ਼ਾ ਜੀ। ਬਿਲਕੁਲ। ਤੇ ਹੁਣ ਆਪਣਾ ਟਾਈਮ ਵੀ ਹੋ ਗਿਆ। ਹਾਂਜੀ, ਸਮਾਂ ਸਮਾਪਤੀ ਵਾਲਾ ਜੀ ਆਪਣਾ, ਤੇ ਲਈਏ ਜੀ ਇਜਾਜ਼ਤ ਜੀ। ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੇ ਬਲਵਿੰਦਰ ਕੌਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।